ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੁਤਲਕ ਭਾਰਤ ਸਰਕਾਰ ਜਾਂ ਐਂ ਕਹੀਏ ਵੀ ਹਿੰਦੂਤਵਾ ਤਾਕਤਾਂ ਅਤੇ ਖਾਲਸਾ ਪੰਥ ਦੇ ਵਿਚਾਲੇ ਇੱਕ ਸਿੱਧਮ ਸਿੱਧਾ ਜਿਹਾ ਟਕਰਾਅ ਜਿਹੜਾ ਹੈ ਉਹ ਬਣਦਾ ਦਿਖ ਰਿਹਾ। ਪਹਿਲੋਂ ਤੇਜ਼ੀ ਨਾਲ 4 ਕਦਮ ਅੱਗੇ ਆਓ ਤੇ ਜਦੋਂ ਵਿਰੋਧ ਹੋਵੇ ਫਿਰ ਕਾਫੀ ਰੌਲੇ ਤੋਂ ਬਾਅਦ ਜਦੋਂ 2 ਕਦਮ ਪਿੱਛੇ ਜਾਂਦੇ ਆ ਆਰਐਸਐਸ ਬੀਜੇਪੀ ਏਜੰਡੇ ਵਾਲੇ, ਤਾਂ ਬਹੁਤੇ ਲੋਕਾਂ ਨੂੰ ਲੱਗਦਾ ਹੈਗਾ ਕਿ ਪੰਥ ਕੀ ਜੀਤ ਹੋ ਗਈ। 4 ਕਦਮ ਅੱਗੇ 2 ਕਦਮ ਪਿੱਛੇ, 4 ਕਦਮ ਅੱਗੇ 2 ਕਦਮ ਪਿੱਛੇ ਕਰਦੇ ਕਰਾਉਂਦਿਆਂ ਨੇ ਉਹਨਾਂ ਨੇ ਲੰਮੇ ਅਰਸੇ ਤੋਂ ਸਿੱਖ ਜਗਤ ਦੇ ਅੰਦਰ ਸਿੱਖ ਇਤਿਹਾਸ ਬਾਰੇ, ਸਿੱਖ ਫਲਸਫੇ ਬਾਰੇ ਬੜਾ ਕੁਛ ਇਹੋ ਜਿਹਾ ਲੈ ਆਂਦਾ ਹੈ ਜਿਹੜਾ ਅੱਜ ਮਹਿਸੂਸ ਕੀਤਾ ਜਾ ਸਕਦਾ, ਪਰ ਜਦੋਂ ਉਹਦਾ ਕੋਈ ਗੱਲ ਕਰੇ, ਕੋਈ ਚਰਚਾ ਕਰੇ, ਵਿਰੋਧ ਕਰਨ ਲੱਗੇ ਤਾਂ ਉੱਥੇ ਆਲੇ ਦੁਆਲੇ ਬੈਠਾ ਚੋਂ ਕੋਈ ਕਹਿ ਦਿੰਦਾ ਵੀ ਮੈਨੂੰ ਤਾਂ 30-35 ਸਾਲ ਹੋ ਗਏ ਇਹ ਚੀਜ਼ ਐਂ ਚੱਲਦੀ ਆਉਂਦੀ। ਬ੍ਰਾਹਮਣਾਂ ਨੇ ਕਿਹਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਇਹ ਹਿੰਦੂ ਧਰਮ ਉੱਤੇ ਹਮਲਾ। ਬ੍ਰਾਹਮਣਾਂ ਨੇ ਹਿੰਦੂ ਰਾਜਿਆਂ ਨੂੰ ਭੜਕਾਇਆ ਹੀ ਇੰਨਾ ਸੀਗਾ ਵੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਗੁਰੂ ਗੋਬਿੰਦ ਸਿੰਘ ਅਤੇ ਉਹਦੇ ਧਰਮ ਦਾ, ਉਹਦੇ ਪੈਰੋਕਾਰਾਂ ਦਾ ਘਾਣ ਕਰਨਾ ਧਰਮ ਦੀ, ਹਿੰਦੂ ਧਰਮ ਦੀ ਬੜੀ ਵੱਡੀ ਸੇਵਾ। ਇੱਥੋਂ ਤੱਕ ਗੱਲ ਹੋਈ ਆ ਵੀ ਇੱਕ ਚਿੱਠੀ ਜਿਹੜੀ ਸੀ ਔਰੰਗਜ਼ੇਬ ਦੇ ਨਾਂ ਤੇ ਜਾਲੀ ਬਣਾ ਕੇ ਅੰਦਰ ਭੇਜੀ ਗਈ ਕਿ ਜੇ ਤੁਸੀਂ ਕਿਲ੍ਹਾ ਛੱਡ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਜੇ ਆਪਾਂ ਮੋਟੇ ਤੌਰ ਤੇ ਖਿਆਲ ਕਰੀਏ ਅੱਜ ਦੀ ਤਰੀਕ ਵਿੱਚ ਸਾਨੂੰ ਪੰਪ ਮਾਰਿਆ ਜਾ ਰਿਹਾ ਕਿ ਮੁਸਲਮਾਨ ਤਾਂ ਬਾਹਲੇ ਹੀ ਮਾੜੇ ਸੀ, ਸਿੱਖ ਜਿਹੜੇ ਸੀ ਐਵੇਂ ਕਿਤੇ ਭੁਲੇਖਾ ਨਾ ਖਾ ਜਾਓ, ਹਿੰਦੂ ਤੁਹਾਡੇ ਲਈ ਬਹੁਤ ਭੈੜੇ, ਹਿੰਦੂ ਤੁਹਾਡੇ ਲਈ ਬਹੁਤ ਚੰਗੇ। ਆਪਾਂ ਇਹ ਤਾਂ ਮੰਨ ਸਕਦੇ ਹਾਂ ਜੇਕਰ ਕੋਈ ਬੰਦਾ ਇਹ ਕਹੇ ਕਿ ਹਿੰਦੂਆਂ 'ਚ ਚੰਗੇ ਵੀ ਸੀ ਮਾੜੇ ਵੀ ਸੀ, ਮੁਸਲਮਾਨਾਂ 'ਚ ਚੰਗੇ ਵੀ ਸੀ ਮਾੜੇ ਵੀ ਸੀ, ਪਰ ਇਹ ਗੱਲ ਨਹੀਂ ਮੰਨੀ ਜਾ ਸਕਦੀ ਕਿ ਮੁਸਲਮਾਨ ਸਾਰੇ ਹੀ ਮਾੜੇ ਸੀ ਤੇ ਜਿਹੜੇ ਹਿੰਦੂ ਸੀ ਉਹ ਸਾਰੇ ਹੀ ਚੰਗੇ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੁਤਲਕ ਭਾਰਤ ਸਰਕਾਰ ਜਾਂ ਐਂ ਕਹੀਏ ਵੀ ਹਿੰਦੂਤਵਾ ਤਾਕਤਾਂ ਅਤੇ ਖਾਲਸਾ ਪੰਥ ਦੇ ਵਿਚਾਲੇ ਇੱਕ ਸਿੱਧਮ ਸਿੱਧਾ ਜਿਹਾ ਟਕਰਾਅ ਜਿਹੜਾ ਹੈ ਉਹ ਬਣਦਾ ਦਿਖ ਰਿਹਾ। ਤੇ ਸਿੱਖ ਜਗਤ ਨੂੰ ਖਾਸ ਤੌਰ ਤੇ ਜਿਹੜੇ ਪੰਥ ਦਰਦੀ ਵੀਰ ਨੇ ਉਹਨਾਂ ਨੂੰ ਇਸ ਗੱਲ ਦਾ ਧਰਵਾਸ ਹੋਣਾ ਚਾਹੀਦਾ, ਤਸੱਲੀ ਹੋਣੀ ਚਾਹੀਦੀ ਆ ਕਿ ਇਹ ਟਕਰਾਅ ਜਿਹੜਾ ਹੈਗਾ ਬੜਾ ਜ਼ਰੂਰੀ ਸੀ। ਬੜੇ ਲੰਮੇ ਅਰਸੇ ਤੋਂ ਅਸੀਂ ਕਲਪ ਰਹੇ ਹਾਂ ਵੀ ਸਹਿਜੇ ਸਹਿਜੇ ਹੌਲੀ ਹੌਲੀ ਸਿੱਖ ਧਰਮ ਦੇ ਵਿੱਚ ਆਰਐਸਐਸ ਦਾ, ਬੀਜੇਪੀ ਦਾ ਏਜੰਡਾ ਜਿਹੜਾ ਹੈ ਉਹ ਲਾਗੂ ਹੁੰਦਾ ਜਾ ਰਿਹਾ। ਪਰ ਕਿਉਂਕਿ ਇੱਕ ਤਾਂ ਬਾਦਲ ਦਲ ਦੀ ਭਾਜਪਾ ਨਾਲ ਸਾਂਝ ਸੀਗੀ, ਦੂਜਾ ਇਹ ਸੀਗਾ ਵੀ ਜਿਹੜਾ ਅਟੈਕ ਆ, ਹਮਲਾ, ਉਹ ਬੜਾ ਸਿਸਟਮੈਟਿਕ ਢੰਗ ਨਾਲ ਚੱਲ ਰਿਹਾ। ਪਹਿਲੋਂ ਤੇਜ਼ੀ ਨਾਲ 4 ਕਦਮ ਅੱਗੇ ਆਓ ਤੇ ਜਦੋਂ ਵਿਰੋਧ ਹੋਵੇ ਫਿਰ ਕਾਫੀ ਰੌਲੇ ਤੋਂ ਬਾਅਦ ਜਦੋਂ 2 ਕਦਮ ਪਿੱਛੇ ਜਾਂਦੇ ਆ ਆਰਐਸਐਸ ਬੀਜੇਪੀ ਏਜੰਡੇ ਵਾਲੇ, ਤਾਂ ਬਹੁਤੇ ਲੋਕਾਂ ਨੂੰ ਲੱਗਦਾ ਹੈਗਾ ਕਿ ਪੰਥ ਕੀ ਜੀਤ ਹੋ ਗਈ। ਤੇ ਫਿਰ ਉਹ ਸਹਿਜੇ ਸਹਿਜੇ 2 ਕਦਮ ਫੇਰ ਅੱਗੇ ਆ ਜਾਂਦੇ ਆ। ਸੋ 4 ਕਦਮ ਅੱਗੇ 2 ਕਦਮ ਪਿੱਛੇ, 4 ਕਦਮ ਅੱਗੇ 2 ਕਦਮ ਪਿੱਛੇ ਕਰਦੇ ਕਰਾਉਂਦਿਆਂ ਨੇ ਉਹਨਾਂ ਨੇ ਲੰਮੇ ਅਰਸੇ ਤੋਂ ਸਿੱਖ ਜਗਤ ਦੇ ਅੰਦਰ ਸਿੱਖ ਇਤਿਹਾਸ ਬਾਰੇ, ਸਿੱਖ ਫਲਸਫੇ ਬਾਰੇ ਬੜਾ ਕੁਛ ਇਹੋ ਜਿਹਾ ਲੈ ਆਂਦਾ ਹੈ ਜਿਹੜਾ ਅੱਜ ਮਹਿਸੂਸ ਕੀਤਾ ਜਾ ਸਕਦਾ, ਪਰ ਜਦੋਂ ਉਹਦਾ ਕੋਈ ਗੱਲ ਕਰੇ, ਕੋਈ ਚਰਚਾ ਕਰੇ, ਵਿਰੋਧ ਕਰਨ ਲੱਗੇ ਤਾਂ ਉੱਥੇ ਆਲੇ ਦੁਆਲੇ ਬੈਠਾ ਚੋਂ ਕੋਈ ਕਹਿ ਦਿੰਦਾ ਵੀ ਮੈਨੂੰ ਤਾਂ 30-35 ਸਾਲ ਹੋ ਗਏ ਇਹ ਚੀਜ਼ ਐਂ ਚੱਲਦੀ ਆਉਂਦੀ। ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਤਾਂ ਕਾਫੀ ਚਿਰ ਤੋਂ ਏਦਾਂ ਹੀ ਚੱਲਦੀ ਆਉਂਦੀ ਹੈ। ਜਿਵੇਂ ਫੋਟੋਆਂ ਦੀ ਗੱਲ ਆ, ਜਿਹੜੀਆਂ ਪੇਂਟਿੰਗਾਂ ਨੇ ਗੁਰੂ ਸਾਹਿਬਾਨ ਦੀਆਂ ਜਾਂ ਹੋਰ, ਅਸੀਂ ਇਸ ਗੱਲੋਂ ਬੜੇ ਸਪਸ਼ਟ ਹਾਂ ਕਿ ਇਹ ਜਿਹੜੀਆਂ ਪੇਂਟਰ ਬਾਬੂ ਫੋਟੋਆਂ ਬਣਾ ਕੇ ਮਾਰਕੀਟ 'ਚ ਛੱਡ ਰਹੇ ਨੇ, ਜਿਹੜੀਆਂ ਸਿੱਖਾਂ ਦੇ ਘਰਾਂ 'ਚ ਲੱਗਦੀਆਂ ਨੇ ਜਾਂ ਸਮਾਜ ਵਿੱਚ ਥਾਂ ਥਾਂ ਤੇ ਪਹੁੰਚਦੀਆਂ ਨੇ, ਇਹ ਬਣਵਾਉਣ ਵਾਲੇ ਬੜੀ ਸਕੀਮ ਦੇ ਨਾਲ ਸਾਰੀਆਂ ਪੇਂਟਿੰਗਾਂ ਇਸ ਹਿਸਾਬ ਨਾਲ ਬਣਵਾ ਰਹੇ ਨੇ ਕਿ ਪੇਂਟਿੰਗਾਂ ਤੋਂ ਇਹ ਮੱਤ ਜਾਵੇ ਕਿ ਜਿਹੜੇ ਮੁਸਲਮਾਨ ਆ ਉਹ ਤਾਂ ਸਿੱਖਾਂ ਦੇ ਦੁਸ਼ਮਣ ਆ, ਇਸਲਾਮ ਨੂੰ ਮੰਨਣ ਵਾਲੇ, ਤੇ ਜਿਹੜੇ ਹੈਗੇ ਆ ਹਿੰਦੂ ਉਹ ਸਿੱਖਾਂ ਦੇ ਖੈਰ ਖੁਆਹ ਨੇ।
ਇਹ ਚੀਜ਼ ਸਥਾਪਿਤ ਕਰਨ ਲਈ ਬਹੁਤ ਪੇਂਟਿੰਗਾਂ ਮਾਰਕੀਟ ਵਿੱਚ ਆਈਆਂ ਹੋਈਆਂ ਨੇ ਤੇ ਇਹਨਾਂ ਪੇਂਟਰ ਬਾਬੂਆਂ ਨੇ ਉਹਨਾਂ ਪੇਂਟਿੰਗਾਂ ਦੇ ਰਾਹੀਂ ਜੋ ਨੈਰੇਟਿਵ ਸਿਰਜਿਆ ਹੋਇਆ ਉਹਦੇ ਬਾਰੇ ਜੇ ਅੱਜ ਕੋਈ ਗੱਲ ਕਰੇ ਤੇ ਉਹ ਮੂਹਰੋਂ ਅਗਲਾ ਕਹਿੰਦਾ ਵੀ ਗੱਲ ਤਾਂ ਸੱਚੀ ਆ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਸਲਾਮ ਦੇ ਮੰਨਣ ਵਾਲੇ ਮੁਸਲਮਾਨ ਹਾਕਮਾਂ ਦੇ ਰਾਜ ਦੇ ਵਿੱਚ ਹੋਈ, ਜਹਾਂਗੀਰ ਵੇਲੇ ਹੋਈ ਤੇ ਔਰੰਗਜ਼ੇਬ ਵੇਲੇ ਹੋਈ। ਪਰ ਸਾਡਾ ਕੰਸਰਨ ਇਹ ਆ ਵੀ ਇਹ ਗੱਲ ਸੱਚੀ ਆ, ਪਰ ਵਿੱਚ ਚੰਦੂ ਦਾ ਰੋਲ ਸੀ ਜਿਹੜਾ, ਜਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਵਿੱਚ ਕਸ਼ਮੀਰੀ ਪੰਡਤਾਂ ਦਾ ਰੋਲ ਸੀ ਜਿਹੜਾ, ਉਹ ਕਿੱਧਰ ਗਿਆ। ਖੈਰ ਇਹ ਗੱਲਾਂ ਜਿਹੜੀਆਂ ਨੇ ਸਮਝਣ ਦੀਆਂ ਨੇ, ਇਹ ਬੜੀਆਂ ਗੰਭੀਰਤਾ ਦੇ ਨਾਲ, ਬੜੀਆਂ ਸਹਿਜਤਾ ਦੇ ਨਾਲ ਅੰਦਰ ਆਪਦੇ ਇੰਟਰੋਸਪੈਕਸ਼ਨ ਜਿਹਨੂੰ ਕਹਿੰਦੇ ਆ, ਆਤਮ ਚੀਨਣ ਕੌਮ ਨੂੰ ਕਰਨਾ ਪੈਣਾ ਕਿ ਅਸੀਂ ਪਿਛਲੇ 150-200 ਸਾਲ ਤੋਂ ਜੋ ਪ੍ਰਚਾਰ ਸੁਣਦੇ ਆ ਰਹੇ ਆ, ਜਿਹੜਾ ਕੁਝ ਸਾਡੇ ਪ੍ਰਚਾਰਕ ਸਾਨੂੰ ਸੁਣਾ ਰਹੇ ਆ, ਉਹਦੇ ਅਸਰ ਅਧੀਨ ਜਿਹੋ ਜਿਹਾ ਸਾਡੀ ਮਨੋਬਿਰਤੀ ਬਣਦੀ ਜਾ ਰਹੀ ਆ ਜਾਂ ਬਣੀ ਹੋਈ ਆ, ਉਹਦੇ ਸਾਨੂੰ ਕੀ ਨਫੇ ਨੁਕਸਾਨ ਹੋ ਰਹੇ ਨੇ ਤੇ ਕੀ ਉਹ ਗੱਲਾਂ ਸਾਰੀਆਂ ਸਦੀਵੀ ਸੱਚ ਨੇ। ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਰੇ ਹੁਣ ਨਵੇਂ ਸਿਰਿਓਂ ਸੋਚਣ ਦਾ ਵੇਲਾ ਆ ਗਿਆ। ਨਵੇਂ ਸਿਰਿਓਂ ਸੋਚਣ ਦੀ ਗੱਲ ਇੱਕ ਇਹ ਹੈ ਕਿ ਸਾਡੇ ਇਤਿਹਾਸਕ ਜਿਹੜੇ ਸਰੋਤ ਨੇ ਉਹਨਾਂ ਵਿੱਚ ਦਰਜ ਵਾ ਕਿ ਕਲਗੀਧਰ ਸ਼ਹਿਨशाह ਨੇ ਕਿਹਾ ਸੀਗਾ ਕਿ ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉ ਮੈਂ ਸਾਰਾ, जब जे गहें विप्रन की रीत, मैं ना करूं इनकी प्रतीत। ਤੇ ਜਿਹੜਾ ਮੇਰਾ ਸਾਜਿਆ ਹੋਇਆ ਖਾਲਸਾ ਪੰਥ ਆ, ਜਦੋਂ ਤੱਕਰ ਇਹ ਮੇਰੇ ਦੱਸੇ ਅਨੁਸਾਰ ਚੱਲੇਗਾ, ਉਦੋਂ ਤੱਕਰ ਮੈਂ ਆਪਣਾ ਤਪ ਤੇਜ ਇਸ ਖਾਲਸਾ ਪੰਥ ਨੂੰ ਦਿਆਂਗਾ। ਪਰ ਜੇਕਰ ਇਹਨਾਂ ਨੇ ਬ੍ਰਾਹਮਣਵਾਦ ਦਾ ਰਾਹ ਫੜ ਲਿਆ ਤਾਂ ਮੈਂ ਇਹਨਾਂ ਦੀ ਸ਼ਕਲ ਵੀ ਨਹੀਂ ਦੇਖ। ਇਹ ਗੱਲ ਕਹਿਣ ਦਾ ਆਧਾਰ ਵੀ ਬਣਦਾ ਜਦੋਂ 22 ਧਾਰ ਦੇ ਹਿੰਦੂ ਪਹਾੜੀ ਰਾਜੇ, ਜਿਨ੍ਹਾਂ ਦਾ ਸੰਬੰਧ ਜਹਾਂਗੀਰ ਬਾਦਸ਼ਾਹ ਨੇ, ਜਿਹੜੇ 52 ਰਾਜੇ ਕੈਦ ਕੀਤੇ ਹੋਏ ਸੀ ਗਵਾਲੀਅਰ ਦੇ ਕਿਲੇ 'ਚ, ਜਦੋਂ 6ਵੇਂ ਪਾਤਸ਼ਾਹ ਦੀ ਰਿਹਾਈ ਹੋਈ, ਉਹਨਾਂ ਸ਼ਰਤ ਰੱਖੀ ਕਿ ਇਹਨਾਂ ਦੇ ਹੁੰਦਿਆਂ ਜੇਲ੍ਹ 'ਚ ਮੈਂ ਨਹੀਂ ਬਾਹਰ ਜਾ ਸਕਦਾ, ਅਸੀਂ ਤਾਂ ਰਿਹਾ ਹੋਵਾਂਗੇ ਪਹਿਲਾਂ ਇਹਨਾਂ ਦਾ। ਤਾਂ 52 ਕਲੀਆਂ ਵਾਲੇ ਚੋਗੇ ਦੀ ਕਹਾਣੀ ਆਪਾਂ ਨੂੰ ਸਭ ਨੂੰ ਪਤਾ ਤੇ ਆਮ ਇਹ ਗੱਲ ਦਾ ਖਿਆਲ ਆ ਕਿ 52 ਜਿਹੜੇ ਹਿੰਦੂ ਰਾਜੇ ਸੀ, ਉਹਨਾਂ ਰਾਜਿਆਂ ਦੇ ਵਿੱਚੋਂ ਹੀ ਸੀ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਘਰ ਨਾਲ ਟੱਕਰ ਲਈ। ਉਹਨਾਂ ਵਿੱਚੋਂ ਕੋਈ ਵਿਰਲੇ ਹੀ ਸੀ ਜਿਨ੍ਹਾਂ ਨੇ ਸੱਚ ਨੂੰ ਸੱਚ ਕਿਹਾ, ਗੁਰੂ ਸਾਹਿਬ ਦੀ, ਗੁਰੂ ਸਾਹਿਬਾਨ ਦੀ, ਗੁਰੂ ਘਰ ਦੀ ਹਾਂ ਪੱਖੀ ਸੋਚ ਰੱਖੀ। ਬਾਕੀ ਬਹੁਤਿਆਂ ਨੂੰ ਤਾਂ ਹਿੰਦੂਤਵਾ ਨੇ ਡੰਗ ਮਾਰਤਾ। ਬ੍ਰਾਹਮਣਾਂ ਨੇ ਕਿਹਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ, ਇਹ ਹਿੰਦੂ ਧਰਮ ਉੱਤੇ ਹਮਲਾ। ਜਿਹੜੀ ਸਾਹਿਬੇ ਕਮਾਲ ਲਾਲਾ ਦੌਲਤ ਰਾਏ ਵਾਲੀ ਕਿਤਾਬ ਦੀ ਆਪਾਂ ਪਿਛਲੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ, ਉਹਦੇ 'ਚ ਬੜਾ ਖੁੱਲ੍ਹ ਕੇ ਲਿਖਿਆ ਹੋਇਆ ਬਈ ਉਹਨਾਂ ਬ੍ਰਾਹਮਣਾਂ ਨੇ ਹਿੰਦੂ ਰਾਜਿਆਂ ਨੂੰ ਭੜਕਾਇਆ ਹੀ ਇੰਨਾ ਸੀਗਾ ਵੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਗੁਰੂ ਗੋਬਿੰਦ ਸਿੰਘ ਅਤੇ ਉਹਦੇ ਧਰਮ ਦਾ, ਉਹਦੇ ਪੈਰੋਕਾਰਾਂ ਦਾ ਘਾਣ ਕਰਨਾ ਧਰਮ ਦੀ, ਹਿੰਦੂ ਧਰਮ ਦੀ ਬੜੀ ਵੱਡੀ ਸੇਵਾ। ਸੋ ਉਹਨਾਂ ਨੇ 13 ਲੜਾਈਆਂ 'ਚ ਹਾਰ ਖਾਣ ਤੋਂ ਬਾਅਦ ਫਿਰ ਸੂਬੇ ਸਰਹੱਦ ਨਾਲ ਸੌਦਾ ਮਾਰਿਆ। ਉੱਥੇ ਵੀ ਗੱਲ ਨਾ ਬਣੀ ਤੇ ਆਟੇ ਦੀਆਂ ਗਊਆਂ ਤੇ ਕੁਰਾਨ ਸ਼ਰੀਫ ਦੀਆਂ ਸ਼ਰਤਾਂ, ਇੱਥੋਂ ਤੱਕ ਗੱਲ ਹੋਈ ਆ ਵੀ ਇੱਕ ਚਿੱਠੀ ਜਿਹੜੀ ਸੀ ਔਰੰਗਜ਼ੇਬ ਦੇ ਨਾਂ ਤੇ ਜਾਲੀ ਬਣਾ ਕੇ ਅੰਦਰ ਭੇਜੀ ਗਈ ਕਿ ਜੇ ਤੁਸੀਂ ਕਿਲਾ ਛੱਡ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਪਰ ਉਹ ਸਾਰੀਆਂ ਗੱਲਾਂ ਝੂਠ ਫਰੇਬ ਸੀ, ਛਲ ਕਪਟ ਸੀ। ਬਾਅਦ 'ਚ ਜ਼ਫਰਨਾਮੇ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਨੇ ਜਿਹੜੀਆਂ ਲਾਹਣਤਾਂ ਪਾਈਆਂ ਨੇ, ਜਿਵੇਂ ਧਰਕਾਰਿਆ ਵੀ ਤੂੰ ਔਰੰਗਜ਼ੇਬ ਇੱਕ ਪਾਸੇ ਬੜਾ ਧਰਮੀ ਬਣਦਾ, ਤੇ ਕਿਹਾ ਜਾਂਦਾ ਹੈ ਵੀ ਕੁਰਾਨ ਸ਼ਰੀਫ ਜਿਹੜਾ ਸੀ ਉਹਦਾ ਬੜਾ ਉਹ ਵੱਡਾ ਜਾਣਕਾਰ ਸੀ, ਬੜਾ ਗਿਆਨਵਾਨ ਸੀ। ਇਹ ਵੀ ਆਖਿਆ ਜਾਂਦਾ ਕਿ ਉਹ ਜਿਹੜੀਆਂ ਇਸਲਾਮ ਨੂੰ ਮੰਨਣ ਵਾਲੇ ਸਿਰ ਤੇ ਟੋਪੀਆਂ ਜੀਆਂ ਪਹਿਨਦੇ ਆ ਨਾ, ਵੀ ਉਹ ਬਣਦਾ ਹੁੰਦਾ ਸੀ ਤੇ ਉਹਦੇ ਨਾਲ ਉਹਦਾ ਖਾਣ ਪੀਣ ਦਾ ਵੀ ਚੱਲਦਾ ਸੀ। ਕਈ ਉਦੋਂ ਧਰਮੀ ਯੋਧਾ ਜਾਂ ਉਹਨੂੰ ਇੱਕ ਧਰਮੀ ਕਰਮੀ ਦਰਸਾਉਣ ਲਈ ਔਰੰਗਜ਼ੇਬ ਨੂੰ ਬਹੁਤ ਕੁਛ ਇਹੋ ਜਿਹਾ ਸੁਣਿਆ ਜਾਂਦਾ, ਪੜ੍ਹਿਆ ਜਾਂਦਾ।
खैर वो किहो जिहा सी धर्म के मामले च, ਉਹਦੇ ਨਾਲੋਂ ਜਿਹੜੀ ਜ਼ਿਆਦਾ ਸਾਡੇ ਲਈ ਜ਼ਰੂਰੀ ਗੱਲ ਆ ਉਹ ਇਹ ਆ ਕਿ ਜਫਰਨਾਮਾ ਲਿਖਣ ਮੌਕੇ ਕਲਗੀਧਰ ਸ਼ਹਿਨशाह ਨੇ ਉਹਨੂੰ ਇਹੀ ਲਾਹਣਤਾਂ ਪਾਈਆਂ ਵੀ ਤੂੰ ਬਣਦਾ ਤਾਂ ਬੜਾ ਧਰਮੀ ਆ, ਪਰ ਤੂੰ ਛਲ ਕਪਟ ਨਾਲ ਭਰਿਆ ਹੋਇਆ, ਤੇਰੀਆਂ ਕਿਹੜੀਆਂ ਕਸਮਾਂ ਤੇ ਯਕੀਨ ਕਰੇ ਬੰਦਾ, ਤੂੰ ਤਾਂ ਕੁਰਾਨ ਸ਼ਰੀਫ ਦੀ ਕਸਮ ਉਹ ਤੋਂ ਵੀ ਮੁੱਕਰ ਗਿਆ। ਤੇ ਜਿਸ ਤਰੀਕੇ ਨਾਲ ਉਹ ਚਿੱਠੀ ਪੜ੍ਹ ਕੇ ਕਲ ਪਿਆ, ਜਿਵੇਂ ਉਹ ਮਿਹਨਤਾਂ ਤਰਲੇ ਕਰਦਾ ਰਿਹਾ, ਉਹ ਭੱਜ ਦੌੜ ਕਰਦਾ ਰਿਹਾ ਕਿ ਸ਼ਹਿਨशाह ਤੋਂ ਕਿਸੇ ਤਰੀਕੇ ਨਾਲ ਮੈਂ ਮਿਲ ਲਵਾਂ, ਮੁਲਾਕਾਤ ਤੋਂ ਬਿਨਾਂ ਹੀ ਉਹ ਤੁਰ ਗਿਆ, ਮਰ ਗਿਆ, ਫੌਤ ਹੋ ਗਿਆ। ਬਾਅਦ ਵਿੱਚ ਬਹਾਦਰ ਸ਼ਾਹ ਜਿਹੜਾ ਉਹਦਾ ਬੇਟਾ ਹੈ, ਉਹਨੇ ਦਸ਼ਮੇਸ਼ ਪਾਤਸ਼ਾਹ ਦੇ ਨਾਲ ਤਾਲਮੇਲ ਕੀਤਾ, ਉਹਨੂੰ ਗੱਦੀ ਤੇ ਵੀ ਬਿਠਾਇਆ ਗੁਰੂ ਸਾਹਿਬ ਨੇ, ਪਰ ਉਹ ਵੀ ਬਾਅਦ ਵਿੱਚ ਕੀਤੇ ਬਚਨਾਂ ਤੋਂ ਫਿਰ ਗਿਆ। ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿਵੇਂ ਜਿਹੜੀ ਗੱਲ ਡਨ ਕੀਤੀ ਸੀ, ਉਹਨੇ ਬਚਨ ਕੀਤੇ ਸੀ, ਉਹਦੇ ਤੋਂ ਮੁੱਕਰਦਾ ਦਿਖਿਆ ਤਾਂ ਫਿਰ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਖਾਲਸਾ ਫੌਜਾਂ ਨੂੰ ਲਾਮਬੰਦ ਕਰਕੇ ਭੇਜ ਦਿੱਤਾ। ਇੱਧਰ ਸੂਬਾ ਸਰਹੰਦ ਨੂੰ ਵੀ ਇਸ ਗੱਲ ਦੀ ਸਮਝ ਲੱਗ ਗਈ ਸੀ ਤੇ ਪਹਾੜੀ ਰਾਜਿਆਂ ਨੂੰ ਵੀ ਪਤਾ ਸੀ ਕਿ ਹੁਣ ਸਾਡਾ ਨਗੰਦਾ ਕੱਸਿਆ ਜਾ ਸਕਦਾ। ਉਹਦੇ ਵਿੱਚ ਕੀ ਸੀ ਕਿ 6ਵੇਂ ਪਾਤਸ਼ਾਹ ਮੌਕੇ ਇਹ ਭਾਣਾ ਵਾਪਰ ਚੁੱਕਿਆ ਸੀ। 5ਵੇਂ ਪਾਤਸ਼ਾਹ ਦੀ ਸ਼ਹਾਦਤ ਲਈ ਬੇਸ਼ੱਕ ਚੰਦੂ ਜਿਹੜਾ ਸੀ ਉਹ ਦੋਸ਼ੀ ਸੀ, ਪਰ ਉਹਨੇ ਵਰਤੋਂ ਤਾਂ ਮੁਗਲ ਹਕੂਮਤ ਦੇ ਸਾਧਨਾਂ ਸਰੋਤਾਂ ਦੀ, ਮੁਗਲਿਆ ਸਲਤਨਤ ਦੀ ਕੀਤੀ ਸੀ। ਸੋ ਜਹਾਂਗੀਰ ਨੇ ਅੰਤ ਮੌਕੇ ਜਦੋਂ ਉਹਨੂੰ ਗੱਲ ਦੀ ਸਮਝ ਲੱਗ ਗਈ ਕਿ ਇਹ ਛਲ ਕਪਟ ਵਰਤਿਆ ਗਿਆ, ਤੇ ਬੇਸ਼ੱਕ ਇਸ ਤੋਂ ਪਹਿਲਾਂ ਜਿਹੜੀ ਤੌਜ ਕੇ ਜਹਾਂਗੀਰੀ ਆ ਉਹਦੇ ਵਿੱਚ ਗੁਰੂ ਘਰ ਦੇ ਬਾਰੇ ਅਪਸ਼ਬਦ ਵੀ ਵਰਤਦਾ ਹੈ, ਪਰ ਉਹਨੇ 6ਵੇਂ ਪਾਤਸ਼ਾਹ ਦੇ ਹਵਾਲੇ ਚੰਦੂ ਵੀ ਕੀਤਾ ਤੇ 6ਵੇਂ ਪਾਤਸ਼ਾਹ ਦੇ ਨਾਲ ਆਪਦਾ ਰਿਸ਼ਤਾ ਸੁਖਾਵਾਂ ਕਰਨ ਦੇ ਲਈ ਜੋ ਕੁਝ ਹੋਰ ਕਰ ਸਕਦਾ ਸੀ ਉਹ ਵੀ ਕੀਤਾ। ਜਦੋਂ ਦਸ਼ਮੇਸ਼ ਪਾਤਸ਼ਾਹ ਦੀ ਬਹਾਦਰ ਸ਼ਾਹ ਨਾਲ ਸੈਟਿੰਗ ਹੁੰਦੀ ਦੇਖੀ, ਤਾਲਮੇਲ ਬਣਦਾ ਦਿਖਿਆ, ਤਾਂ ਹਿੰਦੂ ਪਹਾੜੀ ਰਾਜਿਆਂ ਤੇ ਸੂਬਾ ਸਰਹੰਦ ਦਾ ਇਹ ਸੋਚਣਾ ਸੁਭਾਵਿਕ ਸੀਗਾ ਕਿ ਹੁਣ ਸਾਡਾ ਫੇਰ ਨਗੰਦਾ ਕੱਸਿਆ ਜਾ ਸਕਦਾ, ਜਿਵੇਂ ਜਹਾਂਗੀਰ ਵੇਲੇ ਚੰਦੂ ਨਾ ਹੋਈ ਸੀ ਉਹ ਸਾਡੇ ਨਾਲ ਵੀ ਹੋ ਸਕਦੀ। ਇਸ ਹਾਲਾਤ ਵਿੱਚ ਉਹਨਾਂ ਨੇ ਆਪਦੀ ਚਾਲ ਚੱਲੀ ਤੇ ਜਿਹੜਾ ਪਹਿੰਦੇ ਖਾਨ ਸੀਗਾ 6ਵੇਂ ਪਾਤਸ਼ਾਹ ਦੇ ਵੇਲੇ ਦਾ, ਜਿਹਦਾ ਇੱਕ ਜੰਗ ਦੇ ਵਿੱਚ, ਲੜਾਈ ਦੇ ਵਿੱਚ ਜਿਹੜਾ ਸੀਸ ਕਲਮ ਹੋਇਆ, ਉਹਨੂੰ ਉਹਦੇ ਪਰਿਵਾਰ ਨੂੰ ਭੜਕਾ ਕੇ ਸੂਬਾ ਸਰਹੰਦ ਨੇ ਤੇ ਹੋਰ ਦੋਖੀਆਂ ਨੇ ਨਾਂਦੇੜ ਸਾਹਿਬ ਭੇਜਦਾ ਤੇ ਉੱਥੇ ਜੋ ਉਹਨੇ ਛੁਰੇ ਦਾ ਵਾਰ ਕੀਤਾ ਆਪਾਂ ਨੂੰ ਸਭ ਨੂੰ ਪਤਾ। ਮੁੱਖ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਜਿਹੜੇ ਹੈ ਉਹਨਾਂ ਦੀ ਲੜਾਈ ਕਿਸੇ ਖਾਸ ਧਰਮ ਜਾਂ ਫਿਰਕੇ ਨਾਲ ਨਹੀਂ ਸੀ। ਬਹੁਤ ਸਾਰੇ ਹਿੰਦੂ ਨੇ, ਹਿੰਦੂ ਪਰਿਵਾਰਾਂ 'ਚ ਜਨਮੇ, ਪਰ ਉਹਨਾਂ ਨੇ ਸਿੱਖੀ ਨਾਲ ਨਿਭਾ ਕੇ ਦਿਖਾਈ ਹੈਗੇ ਆ। ਇੱਕ ਉਹਨਾਂ ਦੀ ਮੁਸਲਮਾਨਾਂ ਦੀ ਵੀ ਸਾਡੇ ਕੋਲੇ ਲਿਸਟ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਨਿਭਾ ਕੇ ਦਿਖਾਈ। ਉਹਨਾਂ ਹਿੰਦੂਆਂ ਦੀ ਵੀ ਲੰਬੀ ਲਿਸਟ ਆ ਜਿਨ੍ਹਾਂ ਨੇ ਧਰੋ ਕਮਾਇਆ, ਛਲ ਕਪਟ ਕੀਤਾ। ਉਹਨਾਂ ਮੁਸਲਮਾਨਾਂ ਦੀ ਵੀ ਆ ਜਿਨ੍ਹਾਂ ਨੇ ਹੇਰਾ ਫੇਰੀ, ਠੱਗੀ ਠੋਰੀ, ਗਲਤ ਕੀਤਾ। ਪਰ ਦੋਨਾਂ ਪੱਖਾਂ ਤੋਂ ਜੇ ਆਪਾਂ ਮੋਟੇ ਤੌਰ ਤੇ ਖਿਆਲ ਕਰੀਏ, ਅੱਜ ਦੀ ਤਰੀਕ ਵਿੱਚ ਸਾਨੂੰ ਪੰਪ ਮਾਰਿਆ ਜਾ ਰਿਹਾ ਕਿ ਮੁਸਲਮਾਨ ਤਾਂ ਬਾਹਲੇ ਹੀ ਮਾੜੇ ਸੀ, ਸਿੱਖ ਜਿਹੜੇ ਸੀ ਐਵੇਂ ਕਿਤੇ ਭੁਲੇਖਾ ਨਾ ਖਾ ਜਾਓ, ਹਿੰਦੂ ਤੁਹਾਡੇ ਲਈ ਬਹੁਤ ਭੇੜੇ, ਹਿੰਦੂ ਤੁਹਾਡੇ ਲਈ ਬਹੁਤ ਚੰਗੇ ਆ, ਹਿੰਦੂ ਤੁਹਾਡੇ ਲਈ ਬਹੁਤ ਚੰਗਾ, ਮੁਸਲਮਾਨ ਖਰਾ ਹੀ ਮਾੜਾ। ਇਹ ਜਿਹੜੀ ਚੀਜ਼ ਆ ਇਹ ਗੜਬੜ ਵਾਲੀ। ਆਪਾਂ ਇਹ ਤਾਂ ਮੰਨ ਸਕਦੇ ਹਾਂ ਜੇਕਰ ਕੋਈ ਬੰਦਾ ਇਹ ਕਵੇ ਕਿ ਹਿੰਦੂਆਂ 'ਚ ਚੰਗੇ ਵੀ ਸੀ, ਮਾੜੇ ਵੀ ਸੀ, ਮੁਸਲਮਾਨਾਂ 'ਚ ਚੰਗੇ ਵੀ ਸੀ, ਮਾੜੇ ਵੀ ਸੀ, ਪਰ ਇਹ ਗੱਲ ਨਹੀਂ ਮੰਨੀ ਜਾ ਸਕਦੀ ਕਿ ਮੁਸਲਮਾਨ ਸਾਰੇ ਹੀ ਮਾੜੇ ਸੀ ਤੇ ਜਿਹੜੇ ਹਿੰਦੂ ਸੀ ਉਹ ਸਾਰੇ ਹੀ ਚੰਗੇ ਸੀ। ਸੋ ਇਹ ਜਿਹੜੀ ਸਾਨੂੰ ਪਰੋਸਿਆ ਜਾ ਰਿਹਾ ਵੀ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੇ ਮਨ ਵਿੱਚ ਨਫ਼ਰਤ ਤੇ ਜ਼ਹਿਰ ਹੋਵੇ, ਇਹ ਚੀਜ਼ ਬੜੀ ਖਤਰਨਾਕ ਆ। ਔਰ ਜਿਹੜੇ ਪੇਂਟਰ ਬਾਬੂ ਨੇ, ਕਿਉਂਕਿ ਇੱਕ ਪੇਂਟਿੰਗ ਜਾਂ ਇੱਕ ਫੋਟੋ ਜਿਹੜੀ ਉਹ ਦੇਖ ਕੇ ਲੱਖਾਂ ਕਰੋੜਾਂ ਬੰਦੇ ਜਿਹੜੇ ਇੱਕੋ ਝਟਕੇ ਦੇ ਵਿੱਚ ਕੋਈ ਗੱਲ ਸਮਝਦੇ ਆ, ਛੇਤੀ ਸਮਝ ਪੈਂਦੀ ਆ ਵੀ ਕੀ ਕਹਿਣਾ ਚਾਹ ਰਿਹਾ ਪੇਂਟਰ ਬਾਬੂ। ਤੇ ਜਿਹੜੇ ਹੈਗੇ ਆ ਸ਼ਬਦ ਪਾਠ ਲਿਟਰੇਚਰ ਉਹ ਕੋਈ ਘੱਟ ਪੜ੍ਹਦੇ ਲੋਕ। ਸੋ ਇਸ ਮਾਹੌਲ ਦੇ ਵਿੱਚ ਜਿਹੜੀਆਂ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਨੇ, ਜਿਹੜੇ ਪੇਂਟਰ ਬਾਬੂ ਇਹੋ ਜਿਹੀਆਂ ਹਰਕਤਾਂ ਕਰ ਰਹੇ ਨੇ, ਉਹਨਾਂ ਬਾਰੇ ਪੰਥ ਨੂੰ ਧਿਆਨ ਦੇਣਾ ਪਊਗਾ।
ਅਸੀਂ ਤਾਂ ਇਹੋ ਜਿਹੀਆਂ ਪੇਂਟਿੰਗਾਂ ਵੀ ਇਸ ਟਾਈਮ ਦੇਖ ਰਹੇ ਹਾਂ, ਮਨੋਕਲਪਤ ਆ ਸਾਰੀਆਂ, ਆਪਾਂ ਨੂੰ ਪਤਾ ਹੈ, ਜਿਹਦੇ ਵਿੱਚ ਦਸ਼ਮੇਸ਼ ਪਾਤਸ਼ਾਹ ਅਤੇ ਮਾਤਾ ਸਾਹਿਬ ਕੌਰ ਨੂੰ ਬੇਹੱਦ ਇਤਰਾਜ਼ਯੋਗ, ਉਹਨਾਂ ਨੂੰ ਇੱਕ ਜਿਵੇਂ ਮੀਆਂ ਬੀਵੀ ਦੇ ਪੋਜ ਬਣਾਉਂਦੇ ਆ ਅੱਜ ਕੱਲ, ਉਵੇਂ ਦੇ ਪੇਂਟਰਾਂ ਨੇ ਬਣਾ ਛੱਡਿਆ। ਇਹ ਨਹੀਂ ਕਿ ਉਹਨਾਂ ਦੇ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਸੀ, ਪਰ ਇਸ ਤਰੀਕੇ ਨਾਲ ਸਾਰੀ ਦੁਨੀਆ ਦੇ ਸਾਹਮਣੇ ਰੂਹਾਨੀਅਤ ਦੇ ਪੈਗੰਬਰਾਂ ਨੂੰ ਨਹੀਂ ਦਰਸਾਇਆ ਜਾਂਦਾ। ਪਹਿਲੀ ਗੱਲ ਤਾਂ ਹੈ ਹੀ ਮਨੋਕਲਪਤ ਆ, ਤੇ ਮਨੋਕਲਪਤ ਵੀ ਫਿਰ ਜੇ ਬਣਾਉਣੀ ਆ ਤਾਂ ਫਿਰ ਇੰਨੇ ਹਲਕੇ ਦਰਜੇ ਦੀ ਬਣਾਉਣੀ ਹੈ, ਇੰਨੀ ਮਾੜੀ ਬਣਾਉਣੀ ਹੈ। ਤੇ ਕਈਆਂ ਨੇ ਤਾਂ ਕਾਰਟੂਨ ਹੀ ਸ਼ੁਰੂ ਕਰਤੇ, ਜਿਹੜੇ ਸਾਹਿਬਜ਼ਾਦਿਆਂ ਨੂੰ ਤੇ ਹੋਰ ਧਾਰਮਿਕ ਸ਼ਖਸੀਅਤਾਂ ਨੂੰ ਇਸ ਤਰੀਕੇ ਨਾਲ ਦਰਸਾਉਣਾ ਵੀ ਉਹ ਕਾਰਟੂਨ ਜੇ ਲੱਗਣ, ਉਹਦੇ ਉੱਤੇ ਸਾਡੇ ਬੰਦਿਆਂ ਨੂੰ ਇਤਰਾਜ਼ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਹ ਕਹਿੰਦੇ ਆ ਕਿ ਫਿਲਮਾਂ ਦੇ ਵਿੱਚ, ਨਾਟਕਾਂ ਦੇ ਵਿੱਚ ਗੁਰੂ ਸਾਹਿਬਾਨ ਨੂੰ ਜਾਂ ਉਹਨਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਕਿਸੇ ਰੂਪ 'ਚ ਦਿਖਾਇਆ ਨਹੀਂ ਜਾ ਸਕਦਾ, ਤਾਂ ਫਿਰ ਇਹਨਾਂ ਦੀਆਂ ਫੋਟੋਆਂ ਕਿਵੇਂ ਬਰਦਾਸ਼ਤ ਕੀਤੀਆਂ ਜਾ ਸਕਦੀਆਂ? ਫੋਟੋਆਂ ਸਾਰੀਆਂ ਮਨੋਕਲਪਤ ਨੇ। ਆ ਜਿਹੜੇ ਈਸਾ ਮਸੀਹ ਨੂੰ ਮੰਨਣ ਵਾਲੇ ਆ, ਉਹਨਾਂ ਦਾ ਜਦੋਂ ਸਾਰੇ ਸੰਸਾਰ ਦੇ ਅੱਡ-ਅੱਡ ਖਿੱਤਿਆਂ 'ਚ ਰਾਜ ਭਾਗ ਹੋਇਆ, ਉਹਨਾਂ ਨੇ ਉੱਥੇ ਧਰਮ ਵੀ ਫੈਲਾਇਆ, ਤੇ ਹਰ ਥਾਂ ਦੇ ਲੋਕਾਂ ਨੇ, ਪੇਂਟਰਾਂ ਨੇ, ਜਿਹੜਾ ਈਸਾ ਮਸੀਹ ਸੀ ਉਹਨੂੰ ਆਪੋ ਆਪਣੇ ਰੰਗ ਢੰਗ ਦਾ ਦਿਖਾਤਾ। ਹਰ ਥਾਂ ਦਾ ਈਸਾ ਮਸੀਹ ਦੂਜਿਆਂ ਨਾਲੋਂ ਵੱਖਰਾ ਸੀ, ਤੇ ਉਹਦਾ ਲੀੜਾ ਕੱਪੜਾ, ਉਹਦੀ ਸਾਰੀ ਗੱਲਬਾਤ ਜਿਹੜੀ ਸੀ ਉਹ 'ਚ ਗੜਬੜ ਸੀ। ਅਖੀਰ ਉਹਨਾਂ ਨੇ ਦੱਸਦੇ ਆ ਕਿ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਮਿਥੀ ਕਿ ਏਦਾਂ ਦਾ ਬਣਾਉਣਾ ਹਰੇਕ ਨੇ ਭਾਈ ਜੇ ਬਣਾਉਣਾ ਹੀ। ਤੇ ਅੱਜ ਈਸਾ ਮਸੀਹ ਦੀਆਂ ਫੋਟੋਆਂ 'ਚ ਸਮਾਨਤਾ ਵਾ ਸਾਰੇ ਸੰਸਾਰ ਦੇ ਵਿੱਚ, ਪਰ ਸਾਡੇ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਪੇਂਟਰ ਬਾਬੂਆਂ ਨੇ ਬੇਹੱਦ ਇਤਰਾਜ਼ਯੋਗ ਬਣਾਈਆਂ ਨੇ। ਪਹਿਲਾਂ ਬੀਤੇ ਦੌਰ ਦੇ ਵਿੱਚ ਜਿਹੜੀ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਪੇਂਟਿੰਗ ਸੀ, ਫੋਟੋ ਸੀ, ਉਹ ਸਾਡੇ ਆਮ ਪੰਜਾਬ ਦੇ ਪੇਂਡੂ ਧਰਾਤਲ ਨਾਲ ਮਿਲਦੇ ਜੁਲਦੇ ਪਹਿਰਾਵੇ ਵਾਲੀ ਸੀ। ਜਿਹੋ ਜਿਹਾ ਨੱਕ, ਸਿੱਖ, ਚਿਹਰਾ ਮੋਹਰਾ ਸਾਡੇ ਪੰਜਾਬ ਦੀਆਂ ਬੀਬੀਆਂ ਦਾ ਹੁੰਦਾ ਹੈ, ਜਾਂ ਇਹ ਮਨੋ ਕਲਪਨਾ ਕੀਤੀ ਜਾ ਸਕਦੀ ਆ ਕਿ ਅੱਜ ਤੋਂ 300 ਸਾਲ ਪਹਿਲਾਂ ਇਦਾਂ ਦੀਆਂ ਹੋਣਗੀਆਂ ਬਾਈਆਂ ਸਾਡੀਆਂ। ਪਰ ਜਿਹੜਾ ਹੁਣ ਵਾ, ਕਿਉਂਕਿ ਜਿਹੜਾ ਮਾਡਲ ਮੂਹਰੇ ਰੱਖਿਆ ਜਾਂਦਾ, ਉਸ ਹਿਸਾਬ ਨਾਲ ਨੱਕ, ਸਿੱਖ ਪੇਂਟਰ ਬਾਬੂ ਚਿੱਤਰਦੇ ਆ। ਹੁਣ ਜਿਹੜੀਆਂ ਪੇਂਟਿੰਗਾਂ ਪਿਛਲੇ 7-8 ਸਾਲ ਤੋਂ ਆਈਆਂ ਹੋਈਆਂ ਨੇ, ਉਹਨਾਂ 'ਚ ਮੈਨੂੰ ਲੱਗਦਾ ਵੀ ਪੇਂਟਰ ਨੇ ਕਿਸੇ ਗੋਰੀ ਨਸਲ ਦੇ, ਕਿਸੇ ਗੋਰਿਆਂ ਦੇ ਨਿਆਣਿਆਂ ਨੂੰ ਸਾਹਿਬਜ਼ਾਦਿਆਂ ਦੇ ਰੂਪ 'ਚ ਬਿਠਾ ਲਿਆ, ਤੇ ਕਿਸੇ ਗੋਰੀ ਬੀਬੀ ਨੂੰ ਮਾਤਾ ਗੁਜਰੀ ਜੀ ਦੇ ਰੂਪ ਵਿੱਚ। ਤੇ ਉਹ ਜਿਹੜੀਆਂ ਪੇਂਟਿੰਗਾਂ ਨੇ ਉਹ ਪਿਛਲੇ 7-8 ਸਾਲ ਤੋਂ ਘੁੰਮ ਰਹੀਆਂ ਨੇ, ਹੌਲੀ ਹੌਲੀ ਲੋਕਾਂ ਨੂੰ ਲੱਗਣ ਲੱਗ ਜਾਣਾ ਵੀ ਇਹ ਤਾਂ ਪਿਛਲੇ ਇੰਨੇ ਚਿਰ ਤੋਂ ਚੱਲਦੀਆਂ ਨੇ, ਠੀਕ ਹੀ ਹੋਣੀਆਂ ਨੇ। ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਇਹਨਾਂ ਮਨੋਕਲਪਤ ਪੇਂਟਿੰਗਾਂ ਨੂੰ ਗੁਰੂ ਸਾਹਿਬਾਨ ਜਾਂ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰ ਮੰਨਦੇ ਆ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ। ਕਦੇ ਨਹੀਂ ਕਿਸੇ ਨੇ ਸੋਚਿਆ ਕਿ ਜਿਹੜਾ ਭਾਗ ਸਿੰਘ ਸੀ ਗੁਰਦਾਸਪੁਰ ਵਾਲਾ, ਉਹਨੂੰ ਮੂਹਰੇ ਬਿਠਾ ਕੇ ਭਾਈ ਸੋਭਾ ਸਿੰਘ ਜਿਹੜਾ ਪੇਂਟਰ ਸੀਗਾ, ਉਹਨੇ ਪੇਂਟਿੰਗ ਬਣਾਈ ਤੇ ਕੁਝ ਮਨੋਕਲਪਨਾ ਪਾਈ। ਮੋਟੇ ਤੌਰ ਤੇ ਇਹ 50-60% ਫੋਟੋ ਭਾਗ ਸਿੰਘ ਦੀ ਆ, ਜਿਹਨੂੰ ਆਪਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਕਹਿ ਕੇ ਮੱਥੇ ਟੇਕੀ ਜਾਂਦੇ। ਤੇ ਇਹਨਾਂ ਤੋਂ ਗਾਹਾਂ ਬੁੱਤ ਵੀ ਬਣਨ ਲੱਗ ਗਏ। ਉਹਨਾਂ ਬੁੱਤਾਂ ਨੂੰ ਬੱਸਾਂ ਗੱਡੀਆਂ 'ਚ ਚੜ੍ਹਨ ਵੇਲੇ ਲੋਕ ਮੱਥੇ ਵੀ ਟੇਕਣ ਲੱਗ ਗਏ। ਹੱਦ ਹੋ ਗਈ, ਬੁੱਤ ਪ੍ਰਸਤੀ ਵਾਲੇ ਪਾਸੇ ਨੂੰ ਆਪਾਂ ਤੁਰੇ ਜਾਂਦੇ ਆ। ਗੁਰੂ ਸਾਹਿਬ ਗੱਜ ਵੱਜ ਕੇ ਜ਼ਫਰਨਾਮੇ ਵਿੱਚ ਵੀ, ਹੋਰਨਾਂ ਲਿਖਤਾਂ ਵਿੱਚ ਵੀ ਐਲਾਨੀਆਂ ਕਹਿੰਦੇ ਨੇ ਕਿ ਮੈਂ ਬੁੱਤ ਸ਼ਿਕਨ ਆ, ਮੈਂ ਬੁੱਤ ਤੋੜਦਾ, ਮੈਂ ਬੁੱਤਾਂ ਦੇ ਖਿਲਾਫ ਹਾਂ। ਗੁਰੂ ਸਾਹਿਬਾਨ ਬੁੱਤਾਂ ਦੇ ਖਿਲਾਫ ਨੇ, ਮੂਰਤੀ ਪੂਜਾ ਦੇ ਖਿਲਾਫ ਨੇ। ਇਹਨੂੰ ਸਾਰੇ ਕਾਸੇ ਨੂੰ ਆਪਾਂ ਬ੍ਰਾਹਮਣਵਾਦ ਕਹਿੰਦੇ ਆ। ਜਿਸ ਵਿਪਰਵਾਦ ਤੋਂ ਗੁਰੂ ਪਾਤਸ਼ਾਹ ਸਾਨੂੰ ਮੁਕਤ ਕਰਨਾ ਚਾਹੁੰਦੇ ਸੀ, ਆਪਾਂ ਉਹ ਸਾਰੀਆਂ ਗੱਲਾਂ ਕਰਦੇ ਆ ਤੇ ਆਪਾਂ ਉੱਪਰੋਂ ਕਹਿੰਦੇ ਆ ਕਿ ਅਸੀਂ ਤਾਂ ਜੀ ਗੁਰੂ ਸਾਹਿਬ ਨੂੰ ਮੰਨਦੇ ਆ। ਗੁਰੂ ਸਾਹਿਬ ਨੂੰ ਤਾਂ ਮੰਨਦੇ ਆ, ਪਰ ਗੁਰੂ ਸਾਹਿਬ ਦੀ ਕੋਈ ਨਹੀਂ ਮੰਨਦੇ। ਗੁਰੂ ਸਾਹਿਬ ਨੇ ਤਾਂ ਕਿਹਾ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ। ਵਿਪਰਨ ਕੀ ਰੀਤ ਤਾਂ ਆਪਾਂ ਫੜੀ ਹੋਈ ਆ ਸਾਰਿਆਂ ਨੂੰ, ਤੇ ਵਿਪਰਨ ਕੀ ਰੀਤ ਦੇ ਵੱਲ ਤੁਰੇ ਜਾਂਦਿਆਂ ਨੇ ਆਪਾਂ ਕਦੇ ਇਹ ਨਹੀਂ ਵਿਚਾਰਿਆ ਕਿ ਜੇਕਰ ਗੁਰੂ ਪਾਤਸ਼ਾਹ ਨੂੰ ਇਹ ਕਹਿਣਾ ਪਿਆ ਕਿ ਵਿਪਰਨ ਕੀ ਰੀਤ, ਤਾਂ ਉਹਦੇ ਕੋਈ ਅਰਥ ਨੇ। ਔਰ ਇਹ ਗੱਲ ਦੇ ਪਿੱਛੇ ਇੱਕ ਲੰਬਾ ਚੌੜਾ ਪਿਆ ਸਾਡੇ ਸਾਰੇ ਇਤਿਹਾਸਕ ਸਰੋਤ
ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਚੋਂ ਗੱਲ ਹੀ ਇਹ ਨਿਕਲਦੀ ਹੈ ਕਿ ਸਿੱਖੀ ਅਤੇ ਸਿੱਖਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕੋਈ ਹਮਲਾ ਹੋਇਆ ਉਹਦੇ ਮਗਰ ਸਿੱਧਾ ਜਾਂ ਅਸਿੱਧਾ ਕਿਸੇ ਨਾ ਕਿਸੇ ਹਿੰਦੂ ਤਵੀ ਦਾ ਰੋਲ ਜਿਹੜਾ ਸੀ ਉਹ ਜ਼ਰੂਰ ਸੀ। ਤੇ ਇਸ ਸੋਚ ਦੇ ਤਹਿਤ ਕਲਗੀਧਰ ਸ਼ਹਿਨशाह ਨੇ ਜੇ ਆਪਾਂ ਨੂੰ ਇਹ ਮੱਤ ਦਿੱਤੀ ਕਿ ਭਾਈ ਬ੍ਰਾਹਮਣਵਾਦ ਦੇ ਰਾਹ ਨਹੀਂ ਪੈਣਾ ਤਾਂ ਬਿਲਕੁਲ ਸਹੀ ਕੀਤਾ। ਪਰ ਦੂਜੀ ਗੱਲ ਆ ਜਿਹੜੀ ਉਹਦੇ ਬਾਰੇ ਮੈਨੂੰ ਅਜੇ ਤੱਕ ਕੋਈ ਸਰੋਤ ਨਹੀਂ ਲੱਭਿਆ। ਮੈਨੂੰ ਨਹੀਂ ਪਤਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਇਸ ਗੱਲ ਦੀ ਕਿਰਪਾ ਕਰੇ। ਕਹਿੰਦੇ ਜੀ ਗੁਰੂ ਸਾਹਿਬ ਨੇ ਕਿਹਾ ਸੀਗਾ ਬਈ ਆਪਦੀ ਬਾਹ ਜਿਹੜੀ ਆ ਉਹ ਤੇਲ ਵਾਲੇ ਪੀਪੇ 'ਚ ਪਾ ਲਓ, ਫੇਰ ਉਹਨੂੰ ਤਿਲਾਂ ਵਾਲੀ ਬੋਰੀ 'ਚ ਪਾ ਲਿਓ। ਜਿੰਨੇ ਤਿਲ ਬਾਹ ਨੂੰ ਲੱਗ ਜਾਣ, ਜੇ ਉਨੀਆਂ ਕਸਮਾਂ ਵੀ ਕੋਈ ਮੁਸਲਮਾਨ ਖਾਵੇ ਤਾਂ ਉਹਦੇ ਉੱਤੇ ਯਕੀਨ ਨਾ ਕਰਿਓ। ਹੁਣ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਇੰਨੇ ਕਰੜੇ ਵਚਨ, ਕਮਾਲ ਦੀ ਗੱਲ ਹੈ। ਭਾਈ ਮਰਦਾਨੇ ਤੋਂ ਲੈ ਕੇ ਮਾਈ ਦੌਲਤਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਦਾਈ ਸੀ ਉਦੋਂ ਤੋਂ ਸ਼ੁਰੂ ਹੋ ਜਾਂਦਾ। ਥਾਂ ਥਾਂ ਦੇ ਉੱਤੇ ਅਨੇਕਾਂ ਇਹੋ ਜਿਹੇ ਇਸਲਾਮ ਨੂੰ ਮੰਨਣ ਵਾਲੇ ਪੀਰ ਬੁੱਧੂ ਸ਼ਾਹ, ਸੈयद ਭੀਖਣ ਸ਼ਾਹ ਤੇ ਹੋਰ ਬੇਅੰਤ ਭਾਈ ਗਨੀ ਖਾਂ, ਨਬੀ ਖਾਂ, ਇਹ ਸਾਰਿਆਂ ਨੂੰ ਕਿਹੜੇ ਹਿਸਾਬ ਨਾਲ ਕਿਹਾ ਜਾ ਸਕਦਾ ਕਿ ਇਹ ਜੇ ਕਸਮਾਂ ਖਾਣ ਤਾਂ ਇਹਨਾਂ ਦਾ ਯਕੀਨ ਨਹੀਂ ਕਰਨਾ। ਇਸ ਤੱਥ ਦੇ ਆਲੇ ਦੁਆਲੇ ਸਿੱਖ ਵਿਦਵਾਨਾਂ ਨੂੰ ਖੋਜ ਕਰਨੀ ਪਊਗੀ ਕਿ ਕੀ ਕਲਗੀਧਰ ਸ਼ਹਿਨशाह ਨੇ ਜਾਂ ਗੁਰੂ ਪਾਤਸ਼ਾਹ ਨੇ ਇਹ ਬਚਨ ਕੀਤੇ। ਜਿਹੜੀ ਹਕੀਕਤ ਆ ਉਹ ਇਹ ਹੈ ਬਈ ਗੁਰੂ ਪਾਤਸ਼ਾਹ ਨੇ ਜੋ ਇਸ ਖਿੱਤੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਦੀ ਸਭ ਤੋਂ ਵੱਡੀ ਤਕਲੀਫ ਤਾਂ ਵਿਪਰਵਾਦ ਨੂੰ ਹੋਈ, ਬ੍ਰਾਹਮਣਵਾਦ ਨੂੰ ਹੋਈ। ਤੇ ਇਸੇ ਕਰਕੇ ਅੱਜ ਤਿੱਕਰ ਕਹਿੰਦੇ ਆ कि ना बात करूं अब की ना बात करूं तब की, अगर ना होते गुरु गोबिंद सिंह तो सुन्नत होती सब की। ਉਹ ਜਿਹੜੀ ਸੁन्नत ਹੋਣੋਂ ਰੋਕੀ, ਉਹ ਕਿੰਨਾ ਦੀ ਰੋਕੀ? ਤੇ ਉਹਨਾਂ ਜਿਨ੍ਹਾਂ ਦੀ ਰੋਕੀ ਉਹਨਾਂ ਨੇ ਅਕਿਰਤ ਘਣਤਾ ਦਿਖਾਈ। ਉਹਨਾਂ ਦੀ ਉਸ ਅਕਿਰਤ ਘਣਤਾ ਇਹ ਹੈ ਕਿ ਉਹਨਾਂ ਨੂੰ ਇਹ ਵਿਵਸਥਾ ਸੀ ਕਿ ਜਾਤ, ਵਰਣ ਅਤੇ ਕਰਮ ਕਾਂਡ ਤੋਂ ਬਗੈਰ ਸਾਡਾ ਸਰਦਾ ਨਹੀਂ। ਤੋ ਸਿੱਖ ਜਿਹੜੀ ਸਿੱਖੀ ਦਾ, ਜਿਸ ਖਾਲਸਾ ਧਰਮ ਦਾ ਇੱਥੇ ਪ੍ਰਗਟ ਹੋਣਾ ਹੈ, ਉਹ ਸਾਰੇ ਦਾ ਸਾਰਾ ਕੁਝ ਜਾਤ, ਵਰਣ ਅਤੇ ਬ੍ਰਾਹਮਣਵਾਦ ਤੋਂ, ਕਰਮਕਾਂਡ ਤੋਂ ਮੁਕਤ ਕਰ ਦੇ। ਤੋ ਖਾਲਸੇ ਨਾਲ, ਦਸ਼ਮੇਸ਼ ਪਾਤਸ਼ਾਹ ਨਾਲ ਬ੍ਰਾਹਮਣਵਾਦ ਦੀ ਇਹ ਇੱਕ ਤਰੀਕੇ ਨਾਲ ਟਕਰਾਅ ਵਾਲੀ ਸਥਿਤੀ ਬਣ ਗਈ ਤੇ ਉਹਨਾਂ ਨੇ ਗੁਰੂ ਘਰ ਨਾਲ ਟੱਕਰ ਲਈ। ਪਰ ਇੱਥੇ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਆਪਦੇ ਧਰਮ ਨੂੰ ਬਚਾਉਣ ਦੇ ਨਾਲ-ਨਾਲ, ਆਪਦੇ ਧਰਮ ਨੂੰ ਨਿਭਾਉਣ ਦੇ ਨਾਲ-ਨਾਲ ਕਿ ਅਸੀਂ ਮਜਲੂਮ ਦੀ ਰੱਖਿਆ ਕਰਨੀ ਆ, ਹਿੰਦੂਆਂ ਦੀ, ਹਿੰਦਵਾਣੀਆਂ ਦੀ ਰਾਖੀ ਕਰ ਰਹੇ ਸੀ, ਉਸ ਮੌਕੇ ਵੀ ਵਿਪਰਵਾਦ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਆਪਦੀਆਂ ਕਰਤੂਤਾਂ ਰੋਕੀਆਂ ਨਹੀਂ, ਉਹ ਲੱਗੇ ਰਹੇ। ਹੌਲੀ-ਹੌਲੀ ਸਹਿਜੇ ਸਹਿਜ ਫਿਰ ਰਿਆਸਤਾਂ ਬਣ ਗਈਆਂ। 6 ਦੀਆਂ 6 ਰਿਆਸਤਾਂ ਦਾ ਬੇੜਾ ਗਰਕ ਕਰਨ ਵਿੱਚ ਤੇ ਸਿੱਖ ਰਾਜਿਆਂ ਨੂੰ, ਸਿੱਖ ਕੌਮ ਨੂੰ ਰਿਆਸਤਾਂ ਦੇ ਉਸ ਦੌਰ ਵਿੱਚ ਗੁੰਮਰਾਹ ਕਰਕੇ ਉਹਨਾਂ ਤੋਂ ਬ੍ਰਾਹਮਣਵਾਦੀ ਕਰਮਕਾਂਡ ਕਰਵਾਉਣ ਵਿੱਚ ਜਿਸ ਤਰੀਕੇ ਨਾਲ ਹਿੰਦੂ ਤਵੀ ਲੋਕ ਸੋਚ ਵਾਲੇ ਲੱਗੇ ਰਹੇ ਆ, ਉਹ ਸਾਡੇ ਸਾਹਮਣੇ ਆ ਕਿ ਸਾਰੀਆਂ ਰਿਆਸਤਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ ਤਾਂ ਦੋ ਦੀ ਹੁੰਦੀ ਆ। ਇੱਕ ਤਾਂ ਪਟਿਆਲੇ ਵਾਲਿਆਂ ਦੀ ਰਿਆਸਤ ਦੀ ਚਰਚਾ ਜ਼ਿਆਦਾ ਹੁੰਦੀ ਰਹਿੰਦੀ, ਦੂਸਰਾ ਜਿਹੜਾ ਸ਼ੁਕਰ ਚੁੱਕੀਆ ਮਿਸਲ ਵਾਲਿਆਂ ਦੀ, ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੀ ਚਰਚਾ ਹੁੰਦੀ। ਆਪਾਂ ਨੂੰ ਸਭ ਨੂੰ ਪਤਾ ਜਿਹੜੀਆਂ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਹੈ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਸਿੱਖ ਰਾਜ ਕਿਵੇਂ ਗਿਆ ਉਹ ਰਾਜੇ ਧਿਆਨ ਸਿੰਘ ਹੋਣੀ, ਰਾਜਾ ਹੀਰਾ ਸਿੰਘ, ਗੁਲਾਬ ਸਿੰਘ ਡੋਗਰੇ ਤੋਂ ਇਹਨਾਂ ਨੇ, ਤੇਜਾ ਸਿਉਂ, ਲਾਲ ਸਿਉਂ, ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਵੱਡੇ ਵੱਡੇ ਮਰਾਤਬੇ ਦਿੱਤੇ ਗਏ, ਪਰ ਇਹਨਾਂ ਨੇ ਗੰਗੂ ਦਾ ਕੰਮ ਛੱਡਿਆ ਨਹੀਂ, ਗੰਗੂ ਵਾਲੀ ਲੀਹ ਤੇ ਚੱਲਦੇ ਨੇ। ਤੇ ਜੇ ਆਪਾਂ ਜਾਈਏ ਕੈਥਲ ਦੇ ਰਾਜੇ ਵੱਲ ਨੂੰ, ਉਧਰ ਵੀ ਰਾਜਾ ਉਦੈ ਸਿੰਘ ਦੇ ਦਰਬਾਰ ਦੇ ਵਿੱਚ ਵੀ ਬ੍ਰਾਹਮਣਵਾਦ ਛਾਇਆ ਹੋਇਆ ਸੀ। ਪਟਿਆਲਾ ਰਿਆਸਤ ਦਾ ਵੀ ਇਹੀ ਹਾਲ ਸੀ। ਆ ਜਿਹੜੀ ਦੀਵਾਨ ਜਰਮਨੀ ਦਾਸ ਦੀ ਕਿਤਾਬ ਆ ਮਹਾਰਾਜਾ,
ਉਹ ਪੜ੍ਹੋ, ਉਹਦੇ ਵਿੱਚ ਜਿੰਨੇ ਪੁੱਠੇ ਸਿੱਧੇ ਕਰਮਕਾਂਡ ਪਟਿਆਲੇ ਵਾਲਿਆਂ ਤੋਂ ਬ੍ਰਾਹਮਣਵਾਦੀਆਂ ਨੇ ਕਰਵਾਏ ਆ, ਜਾਂ ਜਿਹੜਾ ਜੀਂਦ ਜਾਂ ਫੂਲਕੀਆ ਮਿਸਲ ਦੀਆਂ ਰਿਆਸਤਾਂ ਜਿੰਨੀਆਂ ਵੀ ਆ, ਸਭ ਦਾ ਘਾਣ ਬ੍ਰਾਹਮਣਵਾਦ ਨੇ ਕੀਤਾ। ਸੋ ਜਿਹੜਾ ਆਪਾਂ ਵਿਪਰਵਾਦ ਜਾਂ ਬ੍ਰਾਹਮਣਵਾਦ ਕਹਿੰਦੇ ਆ, ਇਹ ਤਾਂ 18ਵੀਂ ਸਦੀ ਚ ਨਾ ਹਟਿਆ, ਨਾ ਸਿੱਖ ਰਿਆਸਤਾਂ ਵੇਲੇ ਆਪਦਾ ਕਰਮਕਾਂਡ ਕਰਨੋਂ ਹਟਿਆ। ਤੇ ਜਦੋਂ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਹੇ ਸੀ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵਿੱਚ ਅੰਗਰੇਜ਼ਾਂ ਦਾ ਰਾਜ ਭਾਗ ਆ ਗਿਆ, ਉਦੋਂ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਹੁਣ ਤਾਂ ਸਿੱਖੀ ਨੂੰ ਖੋਰਾ ਲਾਉਣ ਦਾ ਸਭ ਤੋਂ ਵਧੀਆ ਮੌਕਾ। ਸੋ ਜਿਹੜੇ ਮਹੰਤ ਸੀ, ਉਹਨਾਂ ਦੇ ਰਾਹੀਂ ਸਿੱਖੀ ਦਾ ਨੁਕਸਾਨ ਕਰਨਾ ਚਾਹਿਆ। ਸਿੱਖਾਂ ਨੇ ਜਦੋਂ ਮਹੰਤਸ਼ਾਹੀ ਦੇ ਖਿਲਾਫ ਜੰਗ ਲੜੀ ਆ, ਉਦੋਂ ਜੋ ਕੁਝ ਹੋਇਆ ਆਪਣੇ ਸਾਹਮਣੇ ਆ, ਕਿਵੇਂ ਲਾਲਾ ਦੌਲਤ ਰਾਏ ਵਰਗਿਆਂ ਨੇ, ਹੋਰ ਸਾਰਿਆਂ ਨੇ ਉਸ ਮਹੰਤਸ਼ਾਹੀ ਦਾ ਸਾਥ ਦਿੱਤਾ। ਅੰਗਰੇਜ਼ ਜਿਹੜੇ ਸੀ, ਉਹਨਾਂ ਨੇ ਇਸ ਗੱਲ ਨੂੰ ਦੇਖ ਕੇ ਆਪ ਲਿਖਿਆ ਕਿ ਜਿਹੜੇ ਇਹ ਹਿੰਦੂ ਨੇ, ਇਹ ਸਿੱਖੀ ਨਾਲ ਤੇ ਸਿੱਖਾਂ ਨਾਲ ਖਾਰ ਖਾਂਦੇ ਆ, ਇਹਨਾਂ ਦਾ ਸਿੱਖੀ ਨੂੰ ਹੜੱਪ ਜਾਣ ਦਾ ਏਜੰਡਾ ਵਾ। ਜਿਵੇਂ ਅਜਗਰ ਹੜੱਪ ਲੈਂਦਾ ਛੋਟੇ ਜਾਨਵਰਾਂ ਨੂੰ, ਉਵੇਂ ਇਹ ਹੜੱਪਣਾ ਚਾਹੁੰਦੇ। ਇਹ ਸਾਰੀਆਂ ਗੱਲਾਂ ਅੰਗਰੇਜ਼ ਨੇ ਸਮਝ ਲਈਆਂ। ਦੁਨੀਆ ਦੇ ਵਿੱਚ ਲਿਖਤੀ ਤੌਰ ਤੇ ਅੱਜ ਸਾਰਿਆਂ ਦੇ ਸਾਹਮਣੇ ਉਹ ਗੱਲਾਂ ਨੇ। ਸੋ ਇਹ ਉਹ ਲੋਕ ਜਿਹੜੇ ਸਦਾ ਹੀ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲੀਆਂ ਹਰਕਤਾਂ ਕਰਦੇ ਰਹੇ, 1947 ਤੋਂ ਬਾਅਦ ਤਾਂ ਫਿਰ ਇਹਨਾਂ ਦੇ ਕਹਾਣੀ ਹੀ ਲੋਟ ਆ ਗਈ। ਸੋ ਸਿੱਖਾਂ ਦੇ ਹਰ ਸੰਕਲਪ ਨੂੰ, ਸਿੱਖੀ ਨਾਲ ਜੁੜੀ ਹਰ ਗੱਲ ਨੂੰ ਉਲਟਾ ਦੇਣ ਦੇ ਲਈ ਜੋ ਕੁਝ ਕੀਤਾ ਗਿਆ, ਉਹਦੇ ਚ ਬਹੁਤ ਕੁਛ ਆ। ਪਰ ਇੱਕ ਖਾਸ ਚੀਜ਼ ਆ ਕਿ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਨੂੰ ਇਹ ਤੋਤਾ ਪੜ੍ਹਾ ਦਿੱਤਾ ਗਿਆ ਕਿ ਤੁਸੀਂ ਸਾਰੀਆਂ ਗੱਲਾਂ ਇਉਂ ਪੇਸ਼ ਕਰਨੀਆਂ ਜਿਵੇਂ ਗੁਰੂ ਘਰ ਦੀ ਟੱਕਰ ਸਿਰਫ ਮੁਸਲਮਾਨਾਂ ਨਾਲ ਰਹੀ ਆ, ਹਿੰਦੂ ਬੜੇ ਵਧੀਆ ਸੀ। ਭਾਈ ਜੇ ਹਿੰਦੂਆਂ ਨਾਲ ਟੱਕਰ ਨਹੀਂ ਲੱਗੀ ਰਹੀ ਤਾਂ ਫਿਰ ਲਖਪਤ ਰਾਏ ਨੂੰ ਕੀ ਬਿਮਾਰੀ ਸੀ? ਜਿਹੜੇ 22 ਧਾਰ ਦੇ ਪਹਾੜੀ ਰਾਜੇ ਸੀ, ਉਹਨਾਂ ਨੂੰ ਕੀ ਬਿਮਾਰੀ ਸੀ? ਤੇ ਚੰਦੂ ਗੰਗੂ ਵਰਗੇ, ਲਖਪਤ ਵਰਗੇ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਪਾਤਰ ਆ ਇਤਿਹਾਸ ਦੇ, ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਟੱਕਰ ਲਈ ਰੱਖੀ, ਬਾਅਦ ਚ ਸਿੱਖੀ ਦੀਆਂ ਜੜ੍ਹਾਂ ਵੱਢੀਆਂ। ਆ ਹੁਣ 1947 ਤੋਂ ਬਾਅਦ ਜਿਹੜਾ ਸਰਕੂਲਰ ਜਾਰੀ ਕੀਤਾ ਕਿ ਸਿੱਖ ਜਿਹੜੇ ਨੇ ਉਹ ਜਰਾਇਮ ਪੇਸ਼ਾ ਨੇ। 1984 ਮੌਕੇ ਵੀ ਇਹੀ ਸੀ, ਜਿੱਥੇ ਸਿੱਖ ਮਿਲਦਾ ਵੱਢ ਦਿਓ, ਮਾਰ ਦਿਓ। ਸੋ ਇਹ ਜਿਹੜਾ ਸਾਰਾ ਕੁਝ ਸਾਡੇ ਸਾਹਮਣੇ ਆ ਕਿ ਅਸਲ ਵਿੱਚ ਕੌਮਾਂ ਦੇ ਹਿੱਤਾਂ ਦੀ ਲੜਾਈ ਹੁੰਦੀ ਆ। ਸਾਡੀ ਕੌਮ ਦੇ ਹਿੱਤ ਜਦੋਂ ਜਿਸ ਤੋਂ ਵੀ ਪੂਰੇ ਹੁੰਦੇ ਹੋਣ, ਸਾਨੂੰ ਉਹਦੇ ਨਾਲ ਓਨੇ ਟਾਈਮ ਲਈ ਵਰਤ ਲੈਣਾ ਚਾਹੀਦਾ। ਐਵੇਂ ਕਿਸੇ ਦੇ ਪੱਕੇ ਭਗਤ ਬਣਨਾ ਜਾਂ ਕਿਸੇ ਦੇ ਪੱਕੇ ਖਿਲਾਫ ਹੋਣਾ, ਇਹ ਕੋਈ ਬਹੁਤੀ ਜ਼ਿਆਦਾ ਚੰਗੀ ਨੀਤੀ ਨਹੀਂ ਹੈ। ਅੱਜ ਦੇ ਸਮੇਂ ਦੇ ਵਿੱਚ ਸਾਡੇ ਅਕਾਲੀ ਆਗੂਆਂ ਨੇ ਆਪਦੇ ਆਪ ਨੂੰ ਇਹ ਸਮਝ ਕੇ ਅਸੀਂ ਬੜੇ ਸਿਆਣੇ ਆ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਿਮਰਨਜੀਤ ਸਿੰਘ ਮਾਨ ਤੇ ਬਾਹਰਲੇ ਮੁਲਕਾਂ 'ਚ ਹੋਰ ਜਿਹੜੇ ਪੰਥ ਦਰਦੀ ਆ, ਜਾਂ ਇੱਥੇ ਭਾਈ ਰਣਜੀਤ ਸਿੰਘ ਉਦੋਂ ਜਥੇਦਾਰ ਸੀਗੇ, ਇਹਨਾਂ ਸਭ ਦੀ ਇਹ ਰਾਏ ਸੀ ਕਿ RSS ਤੇ BJP ਦੇ ਲੋਕਾਂ ਦਾ ਕੋਈ ਕੰਮ ਨਹੀਂ ਖਾਲਸਾ ਪੰਥ ਦੀ ਸ਼ਤਾਬਦੀ ਮੌਕੇ। ਪਰ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਪਤਾ ਨਹੀਂ ਕੀ ਸੋਚ ਕੇ, ਉਦੋਂ ਬਾਦਲ ਸੈਨਾ ਇਹ ਕਹਿੰਦੀ ਸੀ ਵੀ ਥੋਤੋਂ ਕੀ ਮਿਲਣਾ, ਆ ਦੇਖੋ ਜੀ 3 ਕਰੋੜ ਰੁਪਈਆ ਦੇ ਗਏ, ਭਾਵੇਂ 300 ਕਰੋੜ ਸੀ ਕਿ 3 ਕਰੋੜ ਸੀ, ਜਿੰਨਾ ਵੀ ਉਹ ਰੁਪਈਆ ਮਿਲਿਆ ਉਹਦਾ ਪੰਥ ਨੂੰ ਜਾਂ ਸਿੱਖਾਂ ਨੂੰ ਤਾਂ ਮੈਨੂੰ ਲੱਗਦਾ ਕੋਈ ਲਾਭ ਨਹੀਂ ਹੋਇਆ। ਉਹ ਬਾਦਲ ਕੇ ਖਾ ਖੂ ਗਏ ਹੋਣੇ ਆ, ਜਾਂ ਉਹ ਚੀਜ਼ਾਂ ਬਣੀਆਂ ਜਿਨ੍ਹਾਂ ਦਾ ਸਿੱਖ ਜਗਤ ਨੂੰ ਨੁਕਸਾਨ ਹੀ ਹੋਇਆ, ਫਾਇਦਾ ਤਾਂ ਕੋਈ ਹੋਇਆ ਨਹੀਂ। ਉੱਥੇ ਇੱਕ ਜਗ੍ਹਾ ਜੀ ਬਣਾਈ ਆ ਜਿਹਨੂੰ ਕਹਿੰਦੇ ਆ ਮਿਊਜ਼ੀਅਮ, ਅਜਾਇਬ ਘਰ, ਉਹ 'ਚ ਹੀਰਾ ਰਾਂਝੇ ਤੇ ਮਿਰਜ਼ੇ ਸਾਹਿਬਾਂ ਦੀਆਂ ਕਹਾਣੀਆਂ ਨੇ, ਉਹਦੇ 'ਚ ਕੋਈ ਪੰਥ ਦੀ ਸਿੱਖੀ ਦੀ ਗੱਲ ਤਾਂ ਦਿਖਦੀ ਨਹੀਂ। ਤੋ ਜਿਹੜਾ ਉਸ ਮੌਕੇ ਸਿੱਖਾਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਦੇਖਿਆ ਗਿਆ BJP RSS ਵੱਲੋਂ, ਬਈ ਇਹਨਾਂ ਕੌਮ ਦੇ ਲੋਕਾਂ ਦੇ ਵਿੱਚ ਇਹਨਾਂ ਪ੍ਰਤੀ ਇੰਨੀ ਡੈਡੀਕੇਸ਼ਨ ਆ ਕਿ ਅੱਜ ਇਹਨਾਂ ਨੂੰ ਇੰਨੀ ਬਹੁ ਗਿਣਤੀ ਨਾਲ ਜਿਤਾਇਆ। ਤੇ ਉਹਨਾਂ ਨੇ ਇਹ ਦੇਖ ਲਿਆ ਕਿ ਸਾਨੂੰ BJP RSS ਨੂੰ ਤਾਂ ਇਹ ਸਮਝਦੇ ਆ ਲਾਲਿਆਂ ਦੀ ਪਾਰਟੀ, ਵਪਾਰੀ ਜਮਾਤ, ਬਾਹਮਣ ਬਾਣੀਆਂ, ਸਾਡੇ ਕਮਲ ਦੇ ਫੁੱਲ ਨੂੰ ਤਾਂ ਇਹ ਦੇਖ ਕੇ ਰਾਜੀ ਨਹੀਂ ਪੰਜਾਬ ਦੇ ਸਿੱਖ। ਸੋ ਉਹਨਾਂ ਨੇ BJP ਦੇ ਰਾਹੀਂ ਸਿੱਖਾਂ ਦੇ ਘਰਾਂ 'ਚ ਜੜ ਲਾਉਣੀ ਚਾਹੀ ਆਪਦੀ, ਤਾਂ ਕਿ ਅਕਾਲੀਆਂ ਦੀ ਜੜ ਪੱਟੀ ਜਾ ਸਕੇ। ਉਹਨਾਂ ਨੇ ਇਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ, ਇਹਨਾਂ ਨੂੰ ਮਾਇਆ ਦਿੱਤੀ, ਤੋਹਫੇ ਦਿੱਤੇ, ਅਹੁਦੇ ਦਿੱਤੇ, ਨਵਾਜ਼ ਸ਼ਾਹ ਮਾਣੀਆਂ। ਤੇ 1999 ਤੋਂ ਅੱਜ 2022 ਆਉਣ ਤੱਕ, ਆ ਪਿਛਲੇ 20-22 ਸਾਲਾਂ ਦੇ ਵਿੱਚ ਅੱਜ ਬਾਦਲ ਦਲ ਦਾ ਹਾਲ ਕੀ ਹੈ?
ਅਕਾਲੀ ਦਲ ਦਾ ਹਾਲ ਕੀ ਆ ਕਿ ਲੋਕ ਜਿਹੜੇ ਆ ਉਹ ਇਹਨਾਂ ਨੂੰ ਚਾਹੁੰਦੇ ਨਹੀਂ, ਲੋਕ ਇਹਨਾਂ ਦੇ ਖਿਲਾਫ ਆ। ਸਿੱਖ ਪਹਿਲੀ ਵਾਰ ਇੰਨਾ ਜ਼ਿਆਦਾ ਇਹਨਾਂ ਦੇ ਉਲਟ ਹੋਏ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਪਹਿਲਾਂ ਕਾਂਗਰਸ ਲਿਆਂਦੀ। ਇਹ ਜਿਹੜੀ ਸਥਿਤੀ, ਇਹ ਜਿਹੜੇ ਹਾਲਾਤ ਪੈਦਾ ਹੋਏ, ਇਹਨਾਂ ਬਾਰੇ ਆਪਾਂ ਸੋਚੋ ਕਿ ਜਿਵੇਂ ਅਮਰਵੇਲ ਕਿਹਾ ਜਾਂਦਾ ਨਾ, ਉਦੋਂ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਇਹ ਗੱਲ ਕਹੀ ਸੀ ਕਿ ਬਾਦਲ ਜਿਹੜਾ ਹੈ ਇਹ ਖਾਲਸਾ ਪੰਥ ਉੱਤੇ ਅਮਰਵੇਲ ਵਾਂਗੂ ਡਿੱਗਿਆ। ਅਮਰਵੇਲ ਉਹ ਹੁੰਦੀ ਆ ਜਿਹਦੇ ਉੱਤੇ ਡਿੱਗ ਪਵੇ ਦਰਖਤ ਤੇ ਉਹਦੀ ਸਾਰੀ ਸੱਤਿਆ ਚੂਸ ਲੈਂਦੀ ਹੈ। ਉਵੇਂ ਹੀ ਬਾਦਲ ਪਰਿਵਾਰ ਨੇ ਕੀਤਾ ਸੀ, ਪਰ ਬਾਦਲ ਪਰਿਵਾਰ ਨੇ ਜਿਵੇਂ ਪੰਥ ਨਾਲ ਕੀਤਾ ਉਵੇਂ ਗਾਹਾਂ ਬੀਜੇਪੀ ਨੇ ਇਹਨਾਂ ਨਾਲ ਕਰ ਲਿਆ। ਬੀਜੇਪੀ ਨੇ ਅਕਾਲੀ ਦਲ ਦੀ ਸਾਰੀ ਸੱਤਿਆ ਚੂਸੀ ਤੇ ਅਮਰਵੇਲ ਵਾਂਗੂ ਪਾਸੇ ਹੋ ਕੇ ਬਹਿ ਗਏ। ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਵੀ ਚਾਣਕਿਆ ਨੀਤੀ ਵਾਲਾ ਜਿਹੜਾ ਇਹਨਾਂ ਦਾ ਵੱਡਾ ਮਹਾਪੁਰਖ ਮੰਨਿਆ ਜਾਂਦਾ ਹਿੰਦੂ ਭਾਈਚਾਰੇ ਦਾ, ਉਹ ਕਹਿੰਦੇ ਜਾ ਰਿਹਾ ਸੀਗਾ ਤੇ ਉਹਦੀ ਝਾੜੀ ਜਿਹੜੀ ਰਸਤੇ 'ਚ ਧੋਤੀ ਫਸ ਗਈ। ਉਹਨੇ ਬੜੇ ਬਹਿ ਕੇ ਹੌਲੀ ਹੌਲੀ ਧੋਤੀ ਵਿੱਚੋਂ ਝਾੜੀ ਦੇ ਕੰਡਿਆਂ ਚੋਂ ਕੱਢੀ ਤੇ ਆਪਦੇ ਹੱਥ ਵਾਲੇ ਕਰਮੰਡਲ ਜੇ ਚੋਂ ਪਾਣੀ ਉੱਤੇ ਪਾਤਾ। ਉਹ ਦੇਖਣ ਤਾਂ ਠਾਂ ਵੀ ਇਸ ਝਾੜੀ ਨੇ ਇਹਦੀ ਧੋਤੀ ਪਾੜਤੀ ਤੇ ਇਹ ਉਹ ਪਾਣੀ ਦੇਣ ਲੱਗ ਗਿਆ। ਚਲੇ ਗਿਆ, ਦੂਜੇ ਦਿਨ ਆਇਆ ਤੇ ਤੁਰਨ ਲੱਗਿਆ, ਉਤੋਂ ਪਾਣੀ ਫੇਰ ਭਰ ਲਿਆ ਆ। 7-8 ਦਿਨ ਉਹਦੇ ਨਾਲ ਦੇ ਬੜੇ ਹੈਰਾਨ ਵੀ ਇਹ ਉਸ ਝਾੜੀ ਨੂੰ ਪਾਣੀ ਦੇਈ ਜਾਂਦਾ ਜਿਹੜੀ ਝਾੜੀ ਨੇ ਇਹਦੀ ਧੋਤੀ ਪਾੜੀ ਹੈ। 10-12 ਦਿਨਾਂ ਬਾਅਦ ਜਦੋਂ ਪੋਲਾ ਜਿਹਾ ਹੋ ਗਿਆ, ਉਹਦੀਆਂ ਜੜ੍ਹਾਂ ਨੂੰ ਹੱਥ ਪਾ ਕੇ ਪੱਟ ਕੇ ਝਾੜੀ ਉਹ ਮਾਰੀ। ਲੋਕਾਂ ਨੂੰ ਸਮਝ ਲੱਗੀ ਕਿ ਅਸਲ ਵਿੱਚ ਇਹ ਇਸ ਝਾੜੀ ਨੂੰ ਪਾਣੀ ਇਸ ਕਰਕੇ ਨਹੀਂ ਸੀ ਦਿੰਦਾ ਵੀ ਇਹਨੂੰ ਵਧਣ ਫੁੱਲਣ ਦੀ ਕਾਮਨਾ ਕਰਦਾ ਸੀ, ਇਸ ਕਰਕੇ ਇਹਨੂੰ ਪਾਣੀ ਦਿੰਦਾ ਸੀ ਕਿ ਜੜ੍ਹਾਂ ਪੋਲੀਆਂ ਕਰਦਾ ਸੀ। ਸੋ ਪੰਜਾਬ ਦੇ ਵਿੱਚ ਬਾਦਲਕਿਆਂ ਦੀਆਂ ਜੜ੍ਹਾਂ ਪੋਲੀਆਂ ਕੀਤੀਆਂ ਜਾ ਰਹੀਆਂ ਸੀ। ਇਹਨਾਂ ਨੂੰ ਤੋਹਫੇ ਦੇ ਕੇ, ਇਹਨਾਂ ਨੂੰ ਅਹੁਦੇ ਦੇ ਕੇ, ਇਹਨਾਂ ਨੂੰ ਮਾਇਆ ਦੇ ਗੱਫੇ ਦੇ ਕੇ ਵੀ ਬੀਜੇਪੀ ਆਰਐਸਐਸ ਵਾਲੇ ਕਹਿੰਦੇ ਸੀ ਚੱਕ ਦਿਓ ਫੱਟੇ, ਤੁਸੀਂ ਬਸ ਫੱਟੇ ਚੱਕੀ ਰਹੋ। ਉਦੋਂ ਜਦੋਂ ਕੋਈ ਪੰਥ ਦਰਦੀ ਇਹਨਾਂ ਨੂੰ ਰੋਕਦਾ ਟੋਕਦਾ ਸੀ ਤਾਂ ਇਹ ਕਹਿੰਦੇ ਸੀਗੇ ਸਾਡੀ ਚੜ੍ਹਾਈ ਨੂੰ ਦੇਖ ਕੇ ਤੁਸੀਂ ਮੱਚਦੇ ਹੋ। ਸਾਡੀ ਤਾਂ ਗੱਲ ਹੀ ਬੜੀ ਆ, ਬਾਦਲ ਸੈਨਾ ਨੇ ਸੋਸ਼ਲ ਮੀਡੀਆ ਤੇ ਬੰਦੇ ਪੈਦਾ ਕਰਤੇ ਜਿਹੜੇ ਪੰਥ ਦਰਦੀਆਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਕਿ ਚੁੱਪ ਕਰਾਓ ਇਹਨਾਂ ਨੂੰ। ਸਾਰਾ ਕੁਝ ਚੱਲਦਾ ਰਿਹਾ ਤੇ ਅੱਜ ਕੀ ਹੋਇਆ ਕਿ ਅੱਜ ਬਾਦਲ ਪਰਿਵਾਰ ਦੀਆਂ, ਬਾਦਲ ਦਲ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਪੱਟੀਆਂ ਗਈਆਂ। ਚਾਣਕਿਆ ਤਾਂ ਆਪ ਪੱਟਿਆ ਸੀ ਨਾ, ਚਾਣਕਿਆ ਨੇ ਤਾਂ ਉਸ ਝਾੜੀ ਨੂੰ। ਇਹ ਚਾਣਕਿਆਂ ਨਾਲੋਂ ਵੀ ਅੱਗੇ ਨਿਕਲੇ, ਉਹਨਾਂ ਨੂੰ ਵੀ ਬਹੁਤ ਕਦਮ ਅੱਗੇ ਆ। ਇਹਨਾਂ ਨੇ ਤਾਂ ਸਿਰਫ ਮਾਹੌਲ ਬਣਾਇਆ ਤੇ ਝਾੜੀ ਜੜ੍ਹਾਂ ਆਪਦੀਆਂ ਬਾਦਲਕਿਆਂ ਨੇ ਆਪ ਪੱਟ ਲਈ। ਅੱਜ ਪੂਰਾ ਜ਼ੋਰ ਲਾ ਕੇ ਜਦੋਂ ਪੰਥਕ ਮਸਲਿਆਂ ਦੇ ਉੱਤੇ ਬਾਦਲ ਦਲ ਵਾਲੇ ਬੀਜੇਪੀ ਆਰਐਸਐਸ ਦਾ ਵਿਰੋਧ ਕਰਦੇ ਆ ਤਾਂ ਲੋਕਾਂ 'ਚ ਉਹਦਾ ਅਸਰ ਨਹੀਂ ਹੁੰਦਾ। ਹੁਣ ਪੂਰਾ ਪਿੱਟ ਕੇ ਦੱਸ ਰਹੇ ਨੇ ਕਿ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਲਤ ਤਰੀਕੇ ਨਾਲ ਬਿਆਨ ਕੀਤਾ ਜਾ ਰਿਹਾ ਹੈ। ਕੀ ਕਹਿੰਦੇ ਆ? ਕਹਿੰਦੇ ਜੀ ਇਹ ਤਾਂ ਵੀਰਬਾਲ ਹੋਏ ਨੇ। ਸਾਰਾ ਸਿੱਖ ਜਗਤ ਇਸ ਗੱਲ ਦਾ ਵਿਰੋਧ ਕਰ ਰਿਹਾ। ਅਖਬਾਰਾਂ 'ਚ ਖਬਰਾਂ ਧੜਾ ਧੜ ਲੱਗ ਰਹੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਹੋਰ ਸਿੱਖ ਜਥੇਬੰਦੀਆਂ ਨੇ ਵੀ ਰੌਲਾ ਪਾਇਆ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀਰਬਾਲ ਦਿਵਸ ਵਜੋਂ ਨਹੀਂ ਮਨਾਉਣੀ ਚਾਹੀਦੀ, ਉਹ ਸਾਡੇ ਬਾਬੇ ਸੀ। ਆਪਾਂ ਨੂੰ ਸਭ ਨੂੰ ਪਤਾ, ਆਪਾਂ ਚਾਰੇ ਸਾਹਿਬਜ਼ਾਦਿਆਂ ਦੇ ਨਾਂ ਸਦੀਆਂ ਤੋਂ ਬਾਬਾ ਕਹਿ ਕੇ ਲੈਂਦੇ ਆਏ। ਹੁਣ ਇਹਨਾਂ ਨੂੰ ਆਰਐਸਐਸ ਨੂੰ, ਬੀਜੇਪੀ ਨੂੰ ਦਿਖਦਾ ਕਿ ਸਾਡੇ ਕੋਲੇ ਰਾਜ ਦੀ ਤਾਕਤ ਆ ਤੇ ਅਸੀਂ ਕਿਸੇ ਨੂੰ ਕੀ ਜਾਣਦੇ ਆ। ਚਾਹੇ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਤੇ ਸ਼੍ਰੋਮਣੀ ਕਮੇਟੀ ਦਾ ਹੋਵੇ ਪ੍ਰਧਾਨ, ਅਸੀਂ ਕਿਸੇ ਦੀ ਕੁਝ ਨਹੀਂ ਸੁਣਨੀ। ਸੋ ਇਸ ਵਾਰ ਵੀਰਬਾਲ ਦਿਵਸ ਮਨਾਉਣ ਦੇ ਨਾਂ ਤੇ ਹਿੰਦੂ ਤਵੀਆਂ ਨੇ, ਮੋਦੀ ਤੰਤਰ ਨੇ ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦਾ ਘਾਣ ਕੀਤਾ, ਇਹ ਗੱਲ ਤਾਂ ਇਸ ਤੋਂ ਪਹਿਲਾਂ ਵੀ ਬੜੀ ਵਾਰ ਵਾਪਰੀ ਆ। ਪਰ ਹਰ ਵਾਰੀ ਉਦੋਂ ਆਹ ਬਾਦਲ ਦਲ ਵਾਲੇ ਪੰਥਕ ਜਜ਼ਬਾਤਾਂ ਦੇ ਉਲਟ ਬੀਜੇਪੀ ਨਾਲ ਖੜੇ ਹੁੰਦੇ ਸੀ। ਇਹ ਪਹਿਲੀ ਵਾਰ ਹੋਇਆ ਕਿ ਬਾਦਲ ਦਲ ਵਾਲੇ ਪੰਥ ਦੇ ਜਜ਼ਬਾਤਾਂ ਦੇ ਨਾਲ ਖੜੇ ਆ ਤੇ ਇਹਨਾਂ ਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਤੇ ਮੋਦੀ ਤੰਤਰ ਨੇ ਵੱਡੇ ਪੱਧਰ ਦੇ ਉੱਤੇ ਵੀਰਬਾਲ ਦਿਵਸ ਧੱਕੇ ਨਾਲ ਮਨਾਇਆ। ਇੱਕ ਤਾਂ ਇਹ
ਗਲਤ ਗੱਲ ਆ ਕਿ ਦੂਜੇ ਧਰਮ ਦੇ ਮਾਮਲੇ 'ਚ ਮਨਮਰਜ਼ੀ ਦੀ ਦਖਲ ਅੰਦਾਜ਼ੀ ਕੀਤੀ ਆ। ਜਦੋਂ ਇਹ ਗੱਲ ਅਸੀਂ ਪਹਿਲਾਂ ਕਹਿੰਦੇ ਸੀ ਉਦੋਂ ਕੋਈ ਸੁਣਦਾ ਮੰਨਦਾ ਨਹੀਂ ਸੀ, ਪਰ ਹੁਣ ਤਾਂ ਮੰਨ ਲਓ, ਹੁਣ ਤਾਂ ਦੁਨੀਆ ਦੇ ਸਾਹਮਣੇ ਆ ਕਿ ਮੋਦੀ ਤੰਤਰ ਦਾ ਵਿਰੋਧ ਕਰਦੇ, ਮੋਦੀ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੀ ਵੀ ਸੁਣਵਾਈ, ਦਖਲਅੰਦਾਜ਼ੀ ਦਾ ਹੋਰ ਕੀ ਸਬੂਤ ਚਾਹੀਦਾ। ਦੂਜਾ ਇਹ ਵੀ ਇਹ ਕੱਲਾ ਵੀਰਵਾਲ ਦਿਵਸ ਨਹੀਂ, ਵੀਰ ਹਕੀਕਤ ਰਾਏ ਬਾਰੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਬਾਰੇ, ਪੰਜਵੇਂ ਪਾਤਸ਼ਾਹ ਬਾਰੇ, ਨੌਵੇਂ ਪਾਤਸ਼ਾਹ ਬਾਰੇ ਹਜ਼ਾਰਾਂ ਹੀ ਇਹੋ ਜਿਹੇ ਪ੍ਰਸੰਗ ਲਿਸਟਡ ਕੀਤੇ ਪਏ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਮਨਮਰਜ਼ੀ ਦੇ ਅਰਥ ਦੇ ਕੇ ਆਪਣੇ ਹੀ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਪ੍ਰਚਾਰਦੇ ਆ। ਸੋ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਇਸ ਵੇਲੇ ਤੱਕ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੀਆਂ ਗੱਲਾਂ ਚੱਲਦੀਆਂ ਨੇ, ਉਹਨਾਂ ਦੇ ਉੱਤੇ ਇਸ ਵੇਲੇ ਸਾਨੂੰ ਸਾਰਿਆਂ ਨੂੰ ਆਤਮ ਚੀਨਣ ਕਰਨ ਦਾ ਵੇਲਾ ਹੈ। ਜੇਕਰ ਅੱਜ ਸ਼੍ਰੋਮਣੀ ਕਮੇਟੀ ਦੀ, ਅਕਾਲ ਤਖਤ ਸਾਹਿਬ ਦੀ, ਸਿੱਖ ਜਗਤ ਦੀ ਗੱਲ ਮੋਦੀ ਕਹਿੰਦੇ ਮੰਨੀ ਨਹੀਂ, ਤਾਂ ਹੁਣ ਉਹ ਵੇਲਾ ਆ ਗਿਆ ਕਿ ਇਸ ਗੱਲ ਦੇ ਬਹਾਨੇ ਅਕਲ ਸਿੱਖ ਲਈਏ, ਸਾਰੀ ਕੌਮ ਇਸ ਗੱਲ ਤੇ ਸਮਝ ਲਵੇ ਕਿ ਇਸ ਤੋਂ ਬਿਨਾਂ ਹੋਰ ਵੀ ਬੜੀਆਂ ਗੜਬੜਾਂ ਹੋਈਆਂ ਹੋਣਗੀਆਂ, ਤੇ ਉਹਨਾਂ ਗੜਬੜਾਂ ਦੀ ਨਿਸ਼ਾਨਦੇਹੀ ਕਰੀਏ, ਸੱਚ ਨੂੰ ਸਾਹਮਣੇ ਲਿਆਈਏ। ਸਾਹਿਬਜ਼ਾਦਿਆਂ ਨੂੰ, ਦੋ ਸਾਹਿਬਜ਼ਾਦਿਆਂ ਨੂੰ ਗੰਗੂ ਨੇ ਦਿੱਲੀ ਦੇ ਆਪਣੇ ਮੁਗਲ ਹਾਕਮਾਂ ਦੇ ਹਵਾਲੇ ਕੀਤਾ ਸੀ, ਆਪਾਂ ਲਾਹਣਤਾਂ ਪਾਉਣੇ, ਤੇ ਜਿਹੜਾ 1947 ਮੌਕੇ ਸਾਰੀ ਕੌਮ ਨੂੰ ਇਸ ਹਿੰਦੂਤਵਾ ਦੇ ਹਵਾਲੇ ਕਰਤਾ, ਉਦੋਂ ਮੁਗਲ ਦਰਬਾਰ ਦੇ ਵਿਚਾਲੇ ਖੜਾ ਕਰਕੇ ਕਿਹਾ ਜਾ ਰਿਹਾ ਸੀਗਾ ਕਿ ਦੀਨ ਕਬੂਲੋ ਜਾਂ ਮੌਤ। ਹੁਣ ਵੀ ਸਾਨੂੰ ਸਾਰਿਆਂ ਨੂੰ ਇਹ ਧਮਕੀ ਲੱਗ ਰਹੀ ਆ ਵੀ ਜਾਂ ਤਾਂ ਹਿੰਦੂ ਹੋਣਾ ਮੰਨ ਲਓ ਕਿ ਸਾਧਾਰੀ ਹਿੰਦੂ, ਨਹੀਂ ਫਿਰ ਮਰਨ ਨੂੰ ਤਿਆਰ ਹੋ ਜਾਓ ਜਾਂ ਫਿਰ ਬਾਹਰ ਨੂੰ ਭਾਜੋ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਉੱਤੇ ਸਾਡਾ ਕੋਈ ਨਜ਼ਰੀਆ ਹੋਣਾ ਚਾਹੀਦਾ, ਪਰ ਇੱਥੇ ਨਜ਼ਰੀਆ ਇਹ ਬਣਿਆ ਹੋਇਆ ਕਿ ਅੱਜ ਤਾਂ ਕੱਢਦੇ ਨੇ ਮੋਦੀ ਹੁਣਾਂ ਦੇ ਖਿਲਾਫ ਇਹ ਬਿਆਨ, ਸ਼੍ਰੋਮਣੀ ਕਮੇਟੀ ਵਾਲੇ ਵੀ, ਅਕਾਲ ਤਖਤ ਸਾਹਿਬ ਵਾਲੇ ਵੀ, ਪਰ ਜੇਕਰ ਕਿਤੇ ਬਾਦਲ ਦਲ ਦੀ ਮੋਦੀ ਸਰਕਾਰ ਨਾਲ ਫੇਰ ਸੈਟਿੰਗ ਹੋ ਗਈ, ਇਹਨਾਂ ਨੇ ਬੋਲੀ ਬਦਲ ਜਾਣੀ। ਇਸ ਤੋਂ ਪਹਿਲਾਂ ਵੀ ਆਪਣਾ ਨੁਕਸਾਨ ਇਸੇ ਤਰੀਕੇ ਨਾਲ ਹੁੰਦਾ ਆ ਰਿਹਾ। ਸਾਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਸਾਡੀ ਕੌਮ ਦਾ, ਸਾਡੇ ਇਸ ਖਿੱਤੇ ਦਾ ਸਭ ਕੁਝ ਕਿਵੇਂ ਬਦਲਿਆ ਜਾ ਰਿਹਾ। ਚੇਤੇ ਕਰੋ, ਆਪਾਂ ਦੇਸ਼ ਪੰਜਾਬ ਅੱਖਰ ਵਰਤਦੇ ਰਹੇ, ਸੋਹਣੇ ਦੇਸ਼ਾਂ ਦੇ ਵਿੱਚੋਂ ਸੋਹਣਾ ਦੇਸ਼ ਪੰਜਾਬ ਨਹੀਂ ਅੜੀ। ਆਪਾਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਕਵਿਤਾ ਹੈ, ਬਾਗਾਂ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਆਪਣਾ ਤਾਂ ਦੇਸ਼ ਪੰਜਾਬ ਹੁੰਦਾ ਸੀ, ਅੱਜ ਕਹਾਣੀ ਆਪਾਂ ਕੁਛ ਹੋਰ ਹੀ ਬਣਾਈ ਫਿਰਦੇ ਹਾਂ। ਆਪਣੇ ਚਾਚਾ ਨਹਿਰੂ, ਚਾਚੇ ਵਾਲਾ ਤਾਂ ਕੌਨਸੈਪਟ ਹੀ ਨਹੀਂ ਸੀ ਕੋਈ, ਆਪਣੇ ਬਾਪੂ ਗਾਂਧੀ ਵਾਲਾ ਕੌਨਸੈਪਟ ਹੀ ਨਹੀਂ, ਆਪਣਾ ਤਾਂ ਬਾਪੂ ਗੁਰੂ ਗੋਬਿੰਦ ਸਿੰਘ। ਆਪਾਂ ਤਾਂ ਬੱਕਰੀਆਂ ਬੁਕਰੀਆਂ ਵਾਲੇ ਚੱਕਰ 'ਚ ਕਦੇ ਪਏ ਹੀ ਨਹੀਂ, ਸਾਡਾ ਤਾਂ ਬਾਜਾਂ ਵਾਲਾ ਨੀਲੇ ਦਾ ਸਵਾਦ ਪਾਤਸ਼ਾਹ। ਹਰ ਗੱਲ ਦੇ ਵਿੱਚ ਸਾਨੂੰ ਕੁਝ ਹੋਰ ਥੋਪਿਆ ਜਾ ਰਿਹਾ ਜੋ ਸਾਡੇ ਸੁਭਾਅ ਅਤੇ ਸਾਡੀ ਫਿਤਰਤ ਦੇ ਉਲਟ ਵਾ, ਉਲਟਾ ਸਾਡੀ ਅਣਖ ਨੂੰ ਵੱਟਾ ਲਾਉਣ ਵਾਲੀ ਗੱਲ। ਸੋ ਸਿੱਖ ਭਾਈਚਾਰੇ ਨੂੰ ਇਹੋ ਜਿਹੇ ਦਿਨਾਂ ਦੇ ਵਿੱਚ, ਜਦੋਂ ਸ਼ਹਾਦਤਾਂ ਦੇ ਦਿਨ ਮਨਾਏ ਜਾ ਰਹੇ ਹੋਣ ਤੇ ਸਾਨੂੰ ਧੱਕੇ ਨਾਲ ਆਪਦੀ ਮਰਜ਼ੀ ਕੋਈ ਥੋਪ ਰਿਹਾ ਹੋਵੇ ਵੀਰਵਾਲ ਦਿਵਸ ਕਹਿ ਕੇ, ਤਾਂ ਸਾਨੂੰ ਆਤਮ ਚੀਨਣ ਕਰਨ ਦੀ ਲੋੜ ਆ। ਸਾਨੂੰ ਉਹਨਾਂ ਮਸਲਿਆਂ, ਉਹਨਾਂ ਹੋਰ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ। ਸਾਡੀ ਪ੍ਰਚਾਰਕ ਕਲਾਸ, ਰਾਗੀ ਢਾਡੀ ਕਥਾਕਾਰ ਜਿਹੜੇ ਹੁਣ ਤੱਕ ਮੱਖੀ ਤੇ ਮੱਖੀ ਮਾਰੀ ਜਾਂਦੇ ਆ, ਕੋਈ ਕਹਿੰਦਾ ਜੀ ਤੇਲ ਲਾ ਲਓ ਬਾਂਹ ਨੂੰ, ਤਿਲ ਲੱਗ ਜਾਣ, ਉਨੀਆਂ ਕਸਮਾਂ ਦਾ ਯਕੀਨ ਨਹੀਂ ਕਰਨਾ। ਇਹ ਨਹੀਂ ਕਦੇ ਦੱਸਿਆ ਹੈਗਾ ਵੀ ਵਿਪਰਨ ਕੀ ਰੀਤ ਨਹੀਂ ਜਾਣਾ। ਕਦੇ ਕੋਈ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਹੋਰ ਕਹਾਣੀ ਨਵੀਂ ਛੇੜ ਦਿੰਦਾ, ਕੋਈ ਕ੍ਰਿਸ਼ਨ ਦੀ ਲੀਲਾ ਗਾ ਦਿੰਦਾ, ਕੋਈ ਕਿਸੇ, ਆਹ ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਤੁਸੀਂ ਸੁਣਿਓ ਕਦੇ ਇਹਨਾਂ ਨੂੰ ਬਈ ਜਦੋਂ ਵੀ ਕਿਸੇ ਗੁਰੂ ਸਾਹਿਬਾਨ ਦਾ ਪ੍ਰਸੰਗ ਸ਼ੁਰੂ ਕਰਦੇ ਆ ਤਾਂ ਪਹਿਲਾਂ ਉਹਨਾਂ ਨੇ ਪੂਰਾ ਕਹਿਣਾ ਵੀ ਪਰੀਆਂ ਆ ਗਈਆਂ ਅਰਸ਼ਾਂ ਤੋਂ, ਦੇਵਤਿਆਂ ਨੇ ਆਹ ਕੀਤਾ, ਫਲਾਨਾ ਉਹ ਕੀਤਾ। ਗੁਰੂ ਸਾਹਿਬਾਨ ਦੇ ਰਾਹੀਂ ਸਿੱਖਾਂ ਨੂੰ ਹਿੰਦੂ ਪੁਣੇ ਨਾਲ ਜੋੜਨ ਵਾਲੀਆਂ ਜਿਹੜੀਆਂ ਕਥਾ ਕਹਾਣੀਆਂ ਨੇ,
ਉਹ ਇੰਨੀਆਂ ਜ਼ਿਆਦਾ ਪ੍ਰਬਲ ਤੌਰ ਤੇ ਸਾਡੇ ਅੰਦਰ ਵਸ ਚੁੱਕੀਆਂ ਨੇ ਕਿ ਅਸੀਂ ਮਰਗਾ ਠਰਗਾ ਭੋਗਾ ਮੌਕੇ ਵੀ ਜਦੋਂ ਹੁਣ ਕਥਾਵਾਂ ਸੁਣਾਉਂਦੇ ਆ ਤਾਂ ਹਿੰਦੂ ਮਤ ਚੋਂ ਦਿੰਦੇ। ਇਹ ਨਹੀਂ ਕਿ ਸਾਡੇ ਧਰਮ ਦੇ ਗ੍ਰੰਥਾਂ 'ਚ ਜਾਂ ਸਾਡੇ ਅੰਦਰ ਸੰਸਕਾਰਾਂ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਨਫ਼ਰਤ ਆ, ਪਰ ਸੱਚਾਈ ਇਹ ਆ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਫਲਸਫੇ ਦੀ ਸਪਸ਼ਟਤਾ ਸਾਨੂੰ ਹੋਣੀ ਚਾਹੀਦੀ ਆ ਕਿ ਅਸੀਂ ਸਾਰੇ ਸਿੱਖ ਜਿਹੜੇ ਆ ਉਹ ਪੂਜਾ ਅਕਾਲ ਕੀ ਕਰਨ ਵਾਲੇ ਆ। ਅਸੀਂ ਦੇਵੀ ਦੇਵਤਿਆਂ, ਹਿੰਦੂ ਰੱਬਾਂ ਭਗਵਾਨਾਂ ਦੇ ਕੋਈ ਵੈਰੀ ਦੁਸ਼ਮਣ ਜਾਂ ਨਫ਼ਰਤ ਕਰਨ ਵਾਲੇ ਨਹੀਂ, ਪਰ ਸਾਨੂੰ ਸਾਡਾ ਧਰਮ ਪਿਆਰਾ। ਹਮੇ ਹਮਾਰਾ ਖੂਬ, ਤੁਮੇ ਤੁਮਾਰਾ ਖੂਬ, ਇਹ ਸਾਡਾ ਸਿਧਾਂਤ ਆ ਗੁਰੂ ਪਾਤਸ਼ਾਹ ਦੇ ਵੇਲੇ ਤੋਂ। ਸੋ ਜਿਹੜੇ ਲੋਕ ਸਾਨੂੰ ਕਿਸੇ ਖਾਸ ਧਰਮ ਦੇ ਦੁਸ਼ਮਣ ਜਾਂ ਕਿਸੇ ਖਾਸ ਧਰਮ ਦੇ ਹੱਥ ਠੋਕੇ ਜਾਂ ਪਿੱਠੂ ਬਣਾ ਕੇ ਚਲਾਉਣਾ ਚਾਹੁੰਦੇ ਆ, ਉਹਨਾਂ ਦਾ ਜਵਾਬ ਦੇਣ ਦੇ ਲਈ ਸਾਨੂੰ ਗਿਆਨ ਦਾ ਭੰਡਾਰ ਆਪਦੇ ਕੋਲ ਇਕੱਠਾ ਕਰਨਾ ਪਊ। ਪਰ ਨਾਲ ਦੀ ਨਾਲ ਇਹ ਆ ਕਿ ਇਹਨਾਂ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਬਣਨ ਤੇ ਹੀ ਹੋਣਾ, ਨਹੀਂ ਤਾਂ ਇਹੋ ਜਿਹੇ ਵੀਰਵਾਲ ਦਿਵਸ ਸਾਡੇ ਉੱਤੇ ਥੋਪੇ ਜਾਂਦੇ ਰਹਿਣਗੇ। ਸੋ ਇਹੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।